ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੀ ਖੇਤੀ ਦੇ ਬਾਰੇ। ਕੈਲੀਫੋਰਨੀਆ ਦੀ ਖੇਤੀ ਦੇ ਵਿੱਚ ਇਸ ਵੇਲੇ ਆਪਾਂ ਕਈ ਵਾਰੀ ਮੀਂਹਾਂ ਦੇ ਬਾਰੇ ਸੋਚਦੇ ਹਾਂ ਕਿ ਜਿੰਨੇ ਜ਼ਿਆਦਾ ਮੀਂਹ ਪੈਣਗੇ ਉਨਾ ਵਧੀਆ ਹੋਊਗਾ, ਪਰ ਇਨਵਾਇਰਮੈਂਟਲ ਇਫੈਕਟਸ ਦੇ ਬਾਰੇ ਚਰਚਾ ਕਰਾਂਗੇ ਤੇ ਇਹਦੇ ਵਿੱਚ ਮੀਂਹ ਇੱਕ ਬਹੁਤ ਵੱਡਾ ਇਫੈਕਟ ਨੇ ਜਿਹਦੇ ਉੱਤੇ ਗੱਲਬਾਤ ਕਰਾਂਗੇ। ਇਹਦੇ ਨਾਲ ਨਾਲ ਇੱਕ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਹੈ ਉਹਦੇ ਵਿੱਚ ਪੱਗ ਜਿਹੜਾ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦਾ ਜਿਹੜਾ ਇੱਕ ਹੈਗਾ ਆਪਣੀ ਜਥੇਬੰਦੀ ਹੈ ਕਿਸਾਨਾਂ ਦੀ ਪੰਜਾਬ ਦਿਆਂ ਦੀ, ਤਾਂ ਉਹਦੇ ਵੱਲੋਂ ਇੱਕ ਜਿਹੜਾ ਸ਼ਨੀਵਾਰ ਨੂੰ ਵਰਕਸ਼ਾਪ ਕਰਵਾਈ ਜਾ ਰਹੀ ਹੈ ਜਿਹੜੀ ਕਿ 9 ਵਜੇ ਤੋਂ ਲੈ ਕੇ 11:30 ਵਜੇ ਤੱਕ ਹੈ। ਤੇ ਇਸ ਵਰਕਸ਼ਾਪ ਦੇ ਵਿੱਚ ਸਰਕਾਰ ਦੇ ਜਿਹੜੇ ਵੀ ਪ੍ਰੋਗਰਾਮ ਨੇ ਕਿਸਾਨੀ ਨੂੰ ਲੈ ਕੇ, ਖੇਤੀਬਾੜੀ ਦੇ ਵਿੱਚ ਸਹਾਇਕ ਨੂੰ ਕਰਨ ਨੂੰ ਲੈ ਕੇ, ਹੈਲਪ ਕਰਨ ਨੂੰ ਲੈ ਕੇ, ਮਦਦ ਕਰਨ ਨੂੰ ਲੈ ਕੇ, ਉਹਨਾਂ ਪ੍ਰੋਗਰਾਮਾਂ ਦੇ ਬਾਰੇ ਜਿਹੜੀ ਵਰਕਸ਼ਾਪ ਆ ਉਹ ਲਵਾਈ ਜਾਣੀ ਹੈ। ਤੇ ਇਹ 9 ਵਜੇ ਤੋਂ ਲੈ ਕੇ 11:30 ਵਜੇ ਤੱਕ ਜਿਹੜੀ ਵਰਕਸ਼ਾਪ ਆ ਚੱਲੇਗੀ। ਸਮਾਂ ਹੈਗਾ 9 ਤੋਂ ਲੈ ਕੇ 11:30 ਵਜੇ ਤੱਕ ਦਾ। ਦਿਨ ਹੈਗਾ 29 ਜੁਲਾਈ, ਦਿਨ ਸ਼ਨੀਵਾਰ। ਥਾਂ ਹੈਗੀ ਹੈ 2125 ਨਾਰਥ ਬਾਰਟਨ ਐਵੀਨਿਊ, ਪੰਜਾਬੀ ਰੇਡੀਓ ਯੂਐਸਏ ਪੰਜਾਬੀ ਕਲਚਰ ਸੈਂਟਰ ਦਾ ਜਿਹੜਾ ਐਡਰੈਸ ਹੈ ਉੱਥੇ ਇਹ ਵਰਕਸ਼ਾਪ ਜਿਹੜੀ ਹੈ ਲਗਵਾਈ ਜਾਣੀ ਹੈ। ਤੇ ਇਹਦੇ ਨਾਲ ਨਾਲ ਪੱਗ ਵੱਲੋਂ ਹੀ ਇੱਕ ਬੜਾ ਅਹਿਮ ਮਸਲਾ ਆਲਮੰਡ ਬੋਰਡ ਨੂੰ ਲੈ ਕੇ ਜਿਹੜਾ ਚੁੱਕਿਆ ਗਿਆ। ਬੋਰਡ ਨੂੰ ਹੁਣ ਚਿੱਠੀ ਲਿਖੀ ਗਈ ਹੈ ਤੇ ਉਸ ਚਿੱਠੀ ਦਾ ਜਿਹੜਾ ਤੱਤ ਹੈ ਉਹ ਇਹ ਹੈ ਕਿ ਬੋਰਡ ਆਪਣੇ ਮੰਤਵਾਂ ਦੇ ਵਿੱਚ ਸਫਲ ਨਹੀਂ ਹੋ ਰਿਹਾ। ਬੋਰਡ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਢਿੱਲੀ ਹੈ। ਬੋਰਡ ਦੇ ਜੋ ਟੀਚੇ ਸੀ ਉਹ ਮਿੱਥੇ ਟੀਚੇ ਉਹ ਸਰ ਨਹੀਂ ਕੀਤੇ ਗਏ। ਬੋਰਡ ਦੀਆਂ ਜਿਹੜੀਆਂ ਇਸ ਵੇਲੇ ਕਾਰਗੁਜ਼ਾਰੀਆਂ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਹੈ। ਇਹਨਾਂ ਸਾਰੇ ਅਹਿਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਪ੍ਰਵੀਨ ਜੀ, ਤੇ ਆਪਣੇ ਸਾਰੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਜਿਵੇਂ ਮੈਂ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਪੱਗ ਵੱਲੋਂ ਜਿਹੜਾ ਵਰਕਸ਼ਾਪ ਜਿਹੜੀ ਕਰਵਾਈ ਜਾ ਰਹੀ ਹੈ ਆਉਂਦੇ ਸ਼ਨੀਵਾਰ 29 ਜੁਲਾਈ ਨੂੰ, ਸਮਾਂ ਜਿਹਦਾ 9 ਤੋਂ ਲੈ ਕੇ 11:30 ਵਜੇ ਤੱਕ ਹੈ। ਉਸ ਵਰਕਸ਼ਾਪ ਦੇ ਜਿਹੜੇ ਵਿੱਚ ਸਰਕਾਰ ਦੇ ਪ੍ਰੋਗਰਾਮਾਂ ਬਾਬਤ ਜਿਹੜਾ ਤੁਸੀਂ ਦੱਸਿਆ ਕਿ ਕਿਸਾਨਾਂ ਨੂੰ ਜਾਣਕਾਰੀਆਂ ਦਿਆਂਗੇ, ਉਹ ਕਿਹੜੇ ਪ੍ਰੋਗਰਾਮ ਨੇ ਤੇ ਕਿਹੋ ਜਿਹੀਆਂ ਜਾਣਕਾਰੀਆਂ ਉਸ ਵਰਕਸ਼ਾਪ 'ਚ ਦਿੱਤੀਆਂ ਜਾਣਗੀਆਂ? ਹਾਂਜੀ ਪ੍ਰਵੀਨ ਜੀ, ਜਦੋਂ ਦੇਖੋ ਨਾ, ਆਪਾਂ ਸਾਲ ਦੇ ਵਿੱਚ ਕੋਸ਼ਿਸ਼ ਕਰੀਦੀ ਕਿ 2 ਵਰਕਸ਼ਾਪਸ ਹੋ ਜਾਣ ਜਿੱਥੇ ਕਿ ਸਾਰੇ ਮੈਂਬਰਾਂ ਨੂੰ, ਜਿਹੜੇ ਨਹੀਂ ਵੀ ਮੈਂਬਰ, ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋਵੇ ਜੀ। ਹੁਣ ਇਸ ਵਕਤ ਜੋ ਇਹ ਵਰਕਸ਼ਾਪ ਆ ਰਹੀ ਹੈ ਨਾ ਆਉਂਦੇ ਸੈਟਰਡੇ ਨੂੰ 9 ਤੋਂ 11:30 ਤੱਕ, ਕਈ ਚੀਜ਼ਾਂ ਕਵਰ ਕਰਨੀਆਂ। ਇੱਕ ਤਾਂ ਜਿਹੜੇ ਨਵੇਂ ਪ੍ਰੋਗਰਾਮ ਆ ਰਹੀ ਆ, ਨਵੀਂ ਫੰਡਿੰਗਸ ਆ ਰਹੀ ਆ NRCS ਦੇ ਵੱਲੋਂ, ਤੇ ਫਿਰ CDFA ਦੇ ਵੱਲੋਂ, ਤੇ ਵੈਲੀ 에ਅਰ ਪੋਲੂਸ਼ਨ ਵਾਲਿਆਂ ਦੇ। ਉੱਥੇ ਅਸੀਂ ਉਹਨਾਂ ਨੂੰ ਡੀਟੇਲ ਦੇ ਵਿੱਚ ਵੀ ਦੱਸਾਂਗੇ ਵੀ ਕਿਹੜੇ ਪ੍ਰੋਗਰਾਮ ਆ, ਤੇ ਜਿਹੜੇ ਇੱਥੇ ਸਾਰੇ ਫਾਰਮਰਸ ਆਏ ਉਹਨਾਂ ਦੀ ਐਪਲੀਕੇਸ਼ਨ ਵੀ ਭਰਾਵਾਂਗੇ। ਠੀਕ ਹੈ ਜੀ। ਵੀ ਐਪਲੀਕੇਸ਼ਨ ਭਰ ਕੇ ਉਹ ਕੁਆਲੀਫਾਈ ਹੋ ਜਾਣ, ਕਿਉਂ ਫੰਡਸ ਬਹੁਤ ਲਿਮਿਟਡ ਹੁੰਦੇ ਆ। ਹਾਂਜੀ। ਜਿਹੜੇ ਐਪਲੀਕੇਸ਼ਨ ਠੀਕ ਭਰੀ ਹੋਵੇ, ਟਾਈਮ ਸਿਰ ਭਰੀ ਹੋਵੇ, ਉਹਨਾਂ ਨੂੰ ਉਹ ਫੰਡਸ ਮਿਲ ਜਾਂਦੇ ਆ ਜੀ। ਉਹ ਗਵਰਨਮੈਂਟ ਦੇ ਫੰਡਸ ਆ, ਉਹਨਾਂ ਦੇ ਅਸੀਂ ਪੂਰੇ ਡੀਟੇਲ 'ਚ ਜਾਵਾਂਗੇ। ਤੇ ਇਹ ਵਰਕਸ਼ਾਪ ਜ਼ੂਮ ਦੇ ਉੱਪਰ, ਫੇਸਬੁੱਕ ਤੇ ਵੀ ਲਾਈਵ ਹੋਊਗੀ। ਠੀਕ ਹੈ। ਇਹਦੇ ਵਿੱਚ ਜਿਹੜੇ ਫੰਡ ਤੁਸੀਂ ਕਹਿੰਦੇ ਜਲਦੀ ਖਰਚੇ ਜਾਂਦੇ ਆ, ਉਹਦੇ ਵਿੱਚ ਫਸਟ ਕਮ ਫਸਟ ਸਰਵ ਵਾਲਾ ਸਿਸਟਮ ਹੈ ਜਾਂ ਐਪਲੀਕੇਸ਼ਨ ਵਧੀਆ ਤਰੀਕੇ ਨਾਲ ਭਰੀ ਹੋਵੇ? ਉਹ ਇਹ ਦੋਨੇ ਹੀ ਆ। ਠੀਕ ਹੈ ਨਾ, ਫਸਟ ਕਮ ਫਸਟ ਸਰਵ ਵਾਲਾ ਤਾਂ ਬੇਸਿਸ ਹੈਗੇ ਹੀ ਆ। ਠੀਕ ਹੈ, ਠੀਕ ਹੈ ਨਾ। ਜੋ ਫੰਡਸ ਆ ਉਹ ਜਿੰਨਾ ਚਿਰ ਮੁੱਕਦੇ ਨਹੀਂ ਉਹਨਾਂ ਚਿਰ ਉਹ ਜਿਹੜੇ ਫਾਰਮਰਸ ਕੁਆਲੀਫਾਈਡ ਕਰਦੇ ਆ ਉਹਨਾਂ ਨੂੰ ਉਹ ਮਿਲ ਜਾਂਦੇ ਆ। ਠੀਕ ਹੈ। ਤੇ ਆਪਾਂ ਉਹ ਇੱਥੇ ਐਪਲੀਕੇਸ਼ਨਾਂ ਵੀ ਭਰਾਵਾਂਗੇ, ਡੀਟੇਲ ਦੇ ਵਿੱਚ ਵੀ ਦੱਸਾਂਗੇ। ਤੇ ਜੋ ਕੋਈ ਕੁਐਸਚਨ ਕਿਸੇ ਦਾ ਹੋਊਗਾ, ਕਿਸੇ ਫਾਰਮਰਸ ਦਾ ਵੀ ਜਾਣੇ ਦੀ, ਉਹ ਕਿਹੜੀ ਚੀਜ਼ 'ਚ ਉਹ ਹੋਰ ਉਹ ਫਾਇਦੇ ਲੈ ਸਕਦੇ ਆ, ਉਹ ਵੀ ਇੱਥੇ ਡਿਸਕਸ਼ਨ ਹੋਊਗੀ। ਠੀਕ ਹੈ। ਇੱਕ ਤਾਂ ਮੇਨ ਮੁੱਦਾ ਇਹ ਜਾਣਦੀ ਟਾਪਿਕਸ ਇਹ ਆ। ਦੂਸਰੇ ਜਿਹੜੇ ਟਾਪਿਕਸ ਵੀ ਨਾਲ ਲੈ ਕੇ ਆ ਰਹੇ ਆ, ਤੇ ਜਿਹੜਾ ਸਿਗਮਾ ਦਾ ਤੇ DWR ਜਿਹੜਾ ਸਾਡੀ ਅਥਾਰਟੀ ਆ ਕੈਲੀਫੋਰਨੀਆ ਦੀ ਪਾਣੀ ਦੀ, ਉਹਦੀ ਵੀ ਅਪਡੇਟ ਦਿੱਤੀ ਜਾਊਗੀ। ਤੇ ਫਿਰ ਜਿਹੜਾ ਸਭ ਤੋਂ ਉੱਪਰ ਕੇ ਇਸ ਵਕਤ ਖੇਤੀ ਦੇ ਵਿੱਚ ਪ੍ਰਾਈਸਿਸ ਤਾਂ ਸਾਰਿਆਂ ਨੂੰ ਹੀ ਪਤਾ ਵੀ ਅਸੀਂ ਕਾਸਟ ਇਫੈਕਟਿਵ ਲਈ ਕਿੱਦਾਂ ਕਰ ਸਕਦੇ ਆ। ਜੀ ਹੈ ਨਾ। ਹੁਣ ਸਾਰਿਆਂ ਦੇ ਆਪਦੇ ਅੱਡੋ ਅੱਡ ਹੈਗੇ ਆ ਜਿਹੜੇ ਐਕਸਪੀਰੀਅੰਸ ਅਪਲਾਈਡ ਕੀਤਾ ਗਾ। ਅਸੀਂ ਹੁਣ ਉਹਨਾਂ ਨੂੰ ਜਾਣਦੀ ਜਿਹੜਾ ਲਿਆ ਕੇ ਬਈ ਅਸੀਂ ਸਸਟੇਨੇਬਲ ਐਗਰੀਕਲਚਰ, ਜਿੱਥੇ ਕਿਹਾ ਜਾਂਦਾ ਵੀ
ਜਿੰਨੇ ਵੀ ਕਿਹੜੇ ਤੁਸੀਂ ਹੁਣ ਇਸ ਸਮੇਂ ਦੇ ਵਿੱਚ ਕਿੱਥੇ ਬਜਟ ਕੱਟ ਕਰ ਸਕਦੇ ਆ, ਕਿੱਥੇ ਨਹੀਂ ਕੱਟ ਸਕਦੇ, ਠੀਕ ਹੈ। ਕਿੰਨਾ ਕਰ ਸਕਦੇ ਆ, ਉਹਦੇ ਲਈ ਵੀ ਡਿਸਕਸ਼ਨ ਹੋਊਗੀ। ਹੂੰ ਤੇ ਫਿਰ ਜਿਹੜੇ ਐਰੀਗੇਸ਼ਨ ਤੇ ਡਿਜ਼ੀਜ਼ ਮੈਨੇਜਮੈਂਟ ਆ ਨਾ, ਹੁਣ ਬਦਾਮਾਂ ਦੀ ਆ ਗਈ, ਪਿਸਤੇ ਦੀ ਆ ਗਈ, ਉਹ ਹੂੰ ਕਿੱਦਾਂ ਕਰਨੀ ਆ, ਉਹ ਸਾਰੀਆਂ ਇਹਦੇ ਵਿੱਚ ਡਿਸਕਸ਼ਨ ਹੋਣਗੀਆਂ। ਹਾਰਵੈਸਟ ਪ੍ਰੈਪਰੇਸ਼ਨ ਦੇ ਗੱਲਾਂ ਹੋਣਗੀਆਂ। ਤੇ ਫਿਰ ਆ ਜਿੰਨੀ ਮਾਰਕੀਟ ਆ ਇਹਨੂੰ ਅਸੀਂ ਕਿੱਦਾਂ ਦੇਖੀਏ। ਤੇ ਇਹ 4-5 ਟਾਪਿਕਸ ਬਹੁਤ ਹੀ ਫਾਇਦੇਮੰਦ ਆ। ਠੀਕ ਹੈ। ਜਿਹੜੇ ਮੈਂਬਰਸ ਆਉਣਗੇ ਉਹਨਾਂ ਨੇ ਆਬਵੀਅਸਲੀ ਫਾਇਦਾ ਲੈ ਲੈਣਾ। ਅਸੀਂ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਇੱਥੇ ਪੰਜਾਬੀ ਰੇਡੀਓ USA ਤੇ ਜਿਹੜਾ 2125 ਨਾਰਥ ਬਾਰਟਨ ਐਵਨਿਊ ਤੇ ਫ੍ਰੈਜ਼ਨੋ ਚ ਆ, ਵੀ ਇੱਥੇ ਤੁਸੀਂ ਪਰਸਨਲੀ ਆਵੋ ਤੇ ਇਹਨਾਂ ਚੀਜ਼ਾਂ ਦੇ ਫਾਇਦੇ ਲਵੋ। ਤੇ ਜਿਹੜੇ ਡਿਸਟੈਂਸ ਤੇ ਬੈਠੇ ਆ ਉਹ ਤੁਸੀਂ ਆਨਲਾਈਨ ਅਟੈਂਡ ਕਰੋ। ਜਿੱਦਾਂ ਜਿੱਦਾਂ ਪਾਰਟਿਸਿਪੇਸ਼ਨ ਹੋਊਗੀ ਅਸੀਂ ਉਹਨਾਂ ਨੂੰ ਉਹ ਬੈਨੀਫਿਟ ਦੇ ਸਕੀਏ। ਜੀ ਹਾਂਜੀ, ਇਹ ਤਾਂ ਜਾਂਦੀ ਆਪਣਾ ਜਿਹੜਾ ਆਉਂਦਾ ਸੈਟਰਡੇ ਨੂੰ ਪ੍ਰੋਗਰਾਮ ਆ। ਤੇ ਫਿਰ ਉਸ ਹਿਸਾਬ ਨਾਲ ਆਪਾਂ ਗਾਹਾਂ ਪ੍ਰੋਗਰੈਸ ਕਰਦੇ ਰਹਾਂਗੇ। ਠੀਕ ਹੈ, ਠੀਕ ਹੈ। ਸੋ ਇਹ ਤਾਂ ਜਿਹੜੀ ਗੱਲਬਾਤ ਸੀ ਸਾਡੀ, ਉਹ ਜਿਹੜੀ ਵਰਕਸ਼ਾਪ ਆਉਂਦੇ ਸ਼ਨੀਵਾਰ ਲਗਵਾਈ ਜਾ ਰਹੀ ਹੈ, ਕਰਵਾਈ ਜਾ ਰਹੀ ਹੈ ਪੱਗ ਦੇ ਵੱਲੋਂ, ਉਸ ਬਾਬਤ ਤੇ ਜਾਣਕਾਰੀਆਂ ਸੀਗੀਆਂ। ਸਰਕਾਰ ਦੇ ਫੰਡਾਂ ਦੇ ਬਾਰੇ, ਕਿ ਐਪਲੀਕੇਸ਼ਨ ਕਿਵੇਂ ਭਰਨੀ ਆ ਤੇ ਉਹਦਾ ਤੁਸੀਂ ਲਾਭ ਕਿਵੇਂ ਲੈ ਸਕਦੇ ਆ, ਤੇ ਉਹ ਜਿਹੜੀ ਫਸਟ ਕਮ ਫਸਟ ਸਰਵ ਆ ਉਹਦੇ ਵਿੱਚ ਤੁਸੀਂ ਉਹਦਾ ਲਾਭ ਉਠਾ ਸਕੋ, ਉਹਦਾ ਫਾਇਦਾ ਲੈ ਸਕੋ। ਇਸ ਬਾਬਤ ਉਹ ਜਿਹੜੀ ਵਰਕਸ਼ਾਪ ਆ। ਆਪਾਂ ਅਗਲੇ ਮਸਲੇ ਵੱਲ ਵੀ ਆਈਏ, ਪੱਗ ਦੇ ਨਾਲ ਹੀ ਰਿਲੇਟਡ ਆ ਉਹ ਵੀ। ਇੱਕ ਆਲਮੰਡ ਬੋਰਡ ਆ ਜਿਹੜਾ, ਉਹਨੂੰ ਚਿੱਠੀ ਲਿਖੀ ਗਈ ਹੈ। ਚਿੱਠੀ ਦੇ ਵਿੱਚ ਬੋਰਡ ਦੀ ਢਿੱਲੀ ਕਾਰਗੁਜ਼ਾਰੀ ਜਾਂ ਜਿਹੜੀਆਂ ਉਹਨੇ ਆਪਣੇ ਮੰਤਵਾਂ ਦੇ ਵਿੱਚ ਸਫਲ ਨਹੀਂ ਹੋ ਸਕਿਆ, ਉਹਦੇ ਬਾਰੇ ਚਿੱਠੀ ਦਾ ਜਿਹੜਾ ਤੱਤ ਸਾਰਾ ਉਹ ਕੱਢਿਆ ਗਿਆ। ਕਿਹੜੇ ਕਿਹੜੇ ਨੁਕਤੇ ਨੇ ਜਿਹੜੇ ਇਸ ਚਿੱਠੀ ਦੇ ਵਿੱਚ ਤੁਸੀਂ ਚੁੱਕੇ ਨੇ, ਤੇ ਆਲਮੰਡ ਬੋਰਡ ਨੂੰ ਇਹ ਰਿਕੁਐਸਟ ਟਾਈਪ ਇੱਕ ਚਿੱਠੀ ਲਿਖੀ ਗਈ ਹੈ ਪੱਗ ਵੱਲੋਂ? ਹਾਂ ਪ੍ਰਵੀਨ ਜੀ, ਜੋ ਆਪਣੇ ਸਾਰੇ ਪੱਗ ਫਾਰਮਰ ਮੈਂਬਰਾਂ ਨੂੰ ਰਿਪਰੈਜ਼ੈਂਟ ਕਰਦਾ ਗਾ, ਸਾਰੇ ਮੈਂਬਰ ਹੀ ਸਫਰ ਕਰ ਰਹੇ ਆ। ਜੀ ਜੀ, ਹੈ ਨਾ। ਕੋਈ ਇਹ ਸਫਰਿੰਗ ਹੁਣ ਤਾਂ ਆਲਮੰਡ ਦੇ ਵਿੱਚ ਸਿੱਧੀ ਦਿਸ ਰਹੀ ਆ, ਹੈ ਨਾ। ਪਹਿਲਾਂ ਇਹੀ ਜਾਣੀ ਦੀ ਚੀਜ਼ਾਂ ਹੋ ਚੁੱਕੀਆਂ ਇੱਥੇ ਰੇਜ਼ਨ ਦੇ ਵਿੱਚ। RBA ਦੇ ਥਰੂ ਜਿਹੜਾ ਰੇਜ਼ਨ ਬੋਰਡ ਐਸੋਸੀਏਸ਼ਨ ਸੀ, ਉਹਨਾਂ ਨੇ ਵੀ ਜਾਣੀ ਦੀ ਬੜਾ ਚਿਰ ਲੋਕਾਂ ਨੇ ਬਹੁਤ ਚਿਰ ਉਹਨਾਂ ਵੱਲ ਦੇਖਿਆ। ਫੰਡਸ ਉਹਨਾਂ ਨੇ ਲਏ ਵੇ ਸੀਗੇ, ਸਾਰਾ ਕੁਝ ਕਰਦੇ ਸੀ, ਪਰ ਉਹਨਾਂ ਦੀ ਇਫੈਕਟਿਵਨੈਸ ਇਹ ਆ ਕਿ ਲੋਕਾਂ ਨੇ ਸੌਗੀ ਚਾਹੇ ਗਰੇਪ ਪੱਟ ਕੇ ਬਦਾਮ ਲਾਉਣੇ ਪੈ ਗਏ। ਠੀਕ ਹੈ ਜੀ, ਹੈ ਨਾ। ਤੇ ਫਿਰ ਉਹੀ ਕਾਰਗੁਜ਼ਾਰੀ ਆਉਂਦੀ ਆ ਵਾਲਨਟ ਵਾਲਿਆਂ ਦੀ। ਵਾਲਨਟ ਬੋਰਡ ਆ, ਬੋਰਡ ਇਸ ਲਈ ਚੀਜ਼ ਬਣਾਏ ਜਾਂਦੇ ਆ ਕਿ ਮਾਰਕੀਟਿੰਗ ਆਰਡਰ ਨੂੰ ਮੇਨਟੇਨ ਕੀਤਾ ਜਾਵੇ। ਠੀਕ ਹੈ, ਹੈ ਨਾ। ਵੀ ਜਿਹੜੇ ਜਾਣੇ ਦੀ ਮਾਰਕੀਟ ਡਿਵੈਲਪ ਕੀਤੀ ਜਾਵੇ, ਇਹ ਸਭ ਚੀਜ਼ਾਂ ਫੰਡਡ ਹੁੰਦੀਆਂ ਗਈਆਂ ਉਹ ਸਾਰੇ ਜਿਹੜੇ ਗਰੋਅਰਸ ਉਹਦੇ ਮੈਂਬਰਸ ਆ, ਹੈ ਨਾ। ਉਦਾਂ ਨਹੀਂ ਹੁੰਦਾ ਗਾ ਜੀ। ਹੁਣ ਜੋ ਆਲਮੰਡ ਬੋਰਡ ਆ, ਇਹਨਾਂ ਨੇ 2019 ਦੇ ਵਿੱਚ ਕਲੀਅਰਲੀ ਕਿਹਾ ਗਾ ਵੀ ਜਿਹੜੀ ਸਾਡੀ ਮਾਰਕੀਟ ਆ ਉਹ 3 ਬਿਲੀਅਨ ਤੋਂ ਟੱਪ ਚੁੱਕੀ ਆ ਬਦਾਮਾਂ ਦੀ। ਠੀਕ ਹੈ ਨਾ। ਵੀ ਜੋ ਅਸੀਂ ਤੁਹਾਡੇ 3-4 ਸੈਂਟ ਲੈਨੇ ਆ ਹਰ ਪਾਉਂਡ ਦੇ ਪਿੱਛੇ, ਉਹਨਾਂ ਦੇ ਵਿੱਚ ਅਸੀਂ ਸਪੈਂਡ ਕਰ ਰਹੇ ਆ। ਜਿਹੜੀ ਸਾਡੀ ਸਟ੍ਰੈਟਜੀ ਆ, ਜਿਹੜੇ ਸਾਡੇ ਸਾਰੇ ਪਲਾਨਸ ਆ, ਉਹ ਬਹੁਤ ਵਧੀਆ ਕੰਮ ਕਰ ਰਹੇ ਆ। ਤੇ ਇਸ ਕਰਕੇ ਉਹਨਾਂ ਨੇ ਮੁੜ ਕੇ ਫਿਰ ਪੂਰੀ ਟੀਮ ਵੀ ਹਾਇਰ ਕੀਤੀ ਹੁੰਦੀ ਆ, ਜੋ ਫੰਡਸ ਕਾਫੀ ਆ। ਤੇ ਵੀ ਅਸੀਂ ਮਾਰਕੀਟ ਡਿਵੈਲਪ ਕਰਦੇ ਆ US ਦੇ ਵਿੱਚ, ਯੂਰਪ, ਏਸ਼ੀਆ, ਇੰਡੀਆ ਸਾਰੇ ਕੀਤੀ ਆ, ਹੈ ਨਾ। ਪਰ ਹੁਣ ਉਹ ਜਿਹੜੀ ਮਾਰਕੀਟ ਸੀਗੀ, ਹੁਣ ਦੇਖ ਰਹੇ ਆ ਕਿ ਜਦੋਂ ਦੀਆਂ ਅਨਾਉਂਸਮੈਂਟ ਕੋਵਿਡਸ ਆਈਆਂ, ਮਾਰਕੀਟਾਂ ਸਾਰੀਆਂ ਹਿੱਟ ਕੀਤੀਆਂ ਗਈਆਂ, ਪਰ ਜਿੰਨੀ ਆਲਮੰਡ ਵਾਲਿਆਂ ਦੀ ਮਾਰਕੀਟ ਹਿੱਟ ਕੀਤੀ ਆ ਨਾ, ਠੀਕ ਹੈ, ਲੋਕਾਂ ਨੇ ਉਹ 2019 ਦੇ ਸੱਦੇ ਤੇ ਆਲਮੰਡਸ ਦਾ ਪਲਾਂਟ ਕਰ ਦਿੱਤੇ ਆ। ਉਹਨਾਂ ਨੇ 3 ਬਿਲੀਅਨ ਪ੍ਰੋਡਕਸ਼ਨ ਵੀ ਜਿਹੜੇ ਹਿਸਾਬ ਨਾਲ ਮੰਗੀ ਸੀ ਦੇਣੀ ਸ਼ੁਰੂ ਕਰ ਦਿੱਤੀ ਆ। ਪਰ ਉਹ ਮਾਰਕੀਟ ਡਿਵੈਲਪ ਨਹੀਂ ਹੋਈ, ਉਹ ਹੇਠਾਂ ਡਿੱਗ ਰਹੀ ਆ। ਜੋ ਵੀ ਪ੍ਰੋਗਰਾਮ ਆਲਮੰਡ ਬੋਰਡ ਕਰ ਰਿਹਾ, ਉਹਨਾਂ ਦੀ ਐਗਜ਼ੀਕਿਊਟਿਵ ਮੈਨੇਜਮੈਂਟ ਕਰ ਰਹੀ ਆ, ਬੋਰਡ ਡਾਇਰੈਕਟਰਸ ਜਿਹੜੀ ਚੀਜ਼ ਡਾਇਰੈਕਸ਼ਨ ਦੇ ਰਹੇ ਆ, ਉਹ ਡਾਇਰੈਕਸ਼ਨ ਅਸੀਂ ਕਿਹਾ ਇਫੈਕਟਿਵ ਨਹੀਂ ਗੀ। ਉਹਦੇ ਨਾਲ ਇੱਥੇ ਸਾਡੇ ਫਾਰਮਰ ਬਹੁਤ ਬੈਂਕਰਪਟ ਹੋਣ ਵਾਲੇ ਆ। ਪ੍ਰਾਈਸਿਸ ਆ, ਇੱਕੋ ਹੀ ਟੂਲ ਯੂਜ਼ ਹੁੰਦਾ ਗਾ ਵੀ ਜੇ ਅਸੀਂ ਆਪਦੀ ਡਿਮਾਂਡ ਵਧਾਉਣੀ ਆ, ਪ੍ਰਾਈਸ ਘਟਾਉਣੀ ਪੈਣੀ ਆ। ਪ੍ਰਾਈਸ ਇੰਨੀ ਘਟ ਗਈ ਆ ਕਿ ਇਸ ਵਕਤ ਕੋਈ ਵੀ ਫਾਰਮਰ ਪ੍ਰੋਫਿਟੇਬਲ ਨਹੀਂ ਗਾ। ਠੀਕ ਹੈ ਨਾ। ਜੋ ਜਾਣਦੀ, ਕਈਆਂ ਨੂੰ ਜ਼ਿਆਦਾ ਗਏ, ਕਈਆਂ ਨੂੰ ਘੱਟ ਆ, ਡਿਪੈਂਡ ਵੀ ਤੁਹਾਡੀ ਫਾਰਮਿੰਗ ਕਿੱਥੇ ਕਿੱਥੇ ਆ। ਇਸ ਵਕਤ ਜੋ
ਲੋਕਾਂ ਸਭ ਦੇ ਬੈਂਕਸ ਦੇ ਲੋਨਸ ਚੱਕੇ ਪਿਆ, ਉਹ ਇੰਨੇ ਇੰਟਰਸਟ ਰੇਟ ਵੱਧ ਰਹੇ ਆ, ਹੂੰ, ਵੱਧ ਹੂੰ। ਗਏ ਆ ਕਿ ਅਫੋਰਡੇਬਲ ਨਹੀਂ ਗਏ। ਉਹ ਹੂੰ, ਸਾਰੇ ਉਹਨਾਂ ਦਾ ਕਾਜ਼ ਇੱਕ ਚੀਜ਼ ਇਹ ਆਉਂਦਾ ਗਾ ਕਿ ਜਿਹੜੇ ਬੋਰਡ ਆ, ਜਿਹੜਾ ਬੋਰਡ ਦਾ ਡਾਇਰੈਕਸ਼ਨ ਆ, ਹਾਂਜੀ, ਬਈ ਉਹਨੇ ਜਾਂਦੀ ਆਪਦੇ ਆਪ ਨੂੰ ਮੇਨਟੇਨ ਨਹੀਂ ਕੀਤਾ ਗਾ। ਠੀਕ ਹੈ। ਕਾਹਤੋਂ ਨਹੀਂ ਕੀਤਾ, ਉਹ ਅਸੀਂ ਬਹਿ ਕੇ ਗੱਲ ਕਰਨੀ ਮੰਗਦੇ ਆ, ਹੂੰ, ਹੂੰ, ਹੈ ਨਾ। ਵੀ ਜਾਣਦੀ ਤੁਸੀਂ ਇੰਨੇ ਮੈਂਬਰਸ਼ਿਪ ਆ, ਵੀ ਜਾਣਦੀ ਉਹਦੇ ਵਿੱਚ ਜਿਹੜਾ ਬੋਰਡ ਆ ਉਹ ਵੀ ਦੇਖਿਆ ਜਾਂਦਾ, ਉਹ ਮੋਸਟਲੀ ਮੇਡ ਉਹ ਹੈਗਾ ਗਾ ਅਪੁਆਇੰਟਡ ਆ। ਠੀਕ ਆ। ਉਹਦੇ ਵਿੱਚ ਇੱਕ ਦੋ ਸੀਟਾਂ ਹੀ ਜਿਹੜੀਆਂ ਇਲੈਕਟਡ ਆ, ਇੱਕ ਸੀਟ ਹੀ ਜਿਹੜੀ ਗਰੋਅਰ ਦੀ ਇੱਕ ਸੀਟ ਆ, ਬਾਕੀ ਜਿਹੜੀਆਂ 8 Appointed ਸੀਟਾਂ ਹੈਗੀਆਂ ਅਪੁਆਇੰਟਡ ਆ, ਉਹ ਸਾਰੇ ਹੈਗੇ ਪ੍ਰੋਸੈਸਰਸ, ਠੀਕ ਹੈ। ਅਪਾਇੰਟ ਉਹਨਾਂ ਨੂੰ ਕੌਣ ਕਰਦਾ? ਕੰਪਨੀਆਂ, ਠੀਕ ਹੈ। ਹੈ ਨਾ। ਜੋ ਬਲੂ ਡਾਇਮੰਡ ਆ ਉਹਨਾਂ ਕੋਲੇ 2-3 ਸੀਟਾਂ ਗਈਆਂ, ਹੂੰ, 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 ਫਿਰ ਆਹ ਡਿਫਰੈਂਟ ਕੈਂਪਸ ਆ, ਇਹਨਾਂ ਕੋਲੇ ਇੱਕ ਸੀਟ ਆ, ਹੂੰ, ਤੇ ਫਿਰ ਆ ਮਿੰਟਰਨ ਆ, ਇਹਨਾਂ ਕੋਲੇ ਇੱਕ ਸੀਟ ਆ। ਜੀ, ਉਹ ਫਿਰ ਆਪਦਾ ਕੰਪਨੀ ਦਾ ਬੰਦਾ ਉੱਥੇ ਪੁਆਇੰਟ ਕਰ ਦਿੰਦੇ ਆ ਵੀ ਤੁਸੀਂ ਬੋਰਡ ਦੇ ਵਿੱਚ ਜਾਓ। ਠੀਕ ਹੈ। ਤੇ ਪੈਸੇ ਸਾਰੇ ਤੋਂ ਇਕੱਠੇ ਸਾਰੇ ਫਾਰਮਰਾਂ ਤੋਂ ਹੁੰਦੇ ਆ। ਜਦੋਂ ਅਸੀਂ ਬਦਾਮ ਵੇਚਦੇ ਆ, ਹੂੰ, ਹੂੰ, ਜਦੋਂ ਇੱਥੋਂ ਸ਼ਿਪ ਹੁੰਦੇ ਆ, ਜਿਹੜੇ ਪ੍ਰੋਸੈਸਰ ਪੈਸਾ ਦਿੰਦਾ ਉਹਦੇ ਵਿੱਚ ਹੀ ਉਹ ਬਿਲਟ ਇਨ ਆ, ਠੀਕ ਹੈ। ਉਹ ਉਹਨੇ ਪੈਸੇ ਭੇਜ ਦਿੰਦਾ ਆਲਮੰਡ ਬੋਰਡ ਨੂੰ, ਤੇ ਜਿਹੜੀ ਉਹਦੀ ਡਾਇਰੈਕਸ਼ਨ ਆ ਉਹ ਪ੍ਰੋਸੈਸਰ ਕਰਦੇ ਆ। ਹੂੰ, ਹੂੰ, ਇਸ ਵਕਤ ਪ੍ਰੋਸੈਸਰ ਉਹ ਸਫਰ ਨਹੀਂ ਕਰ ਰਹੇ, ਹੂੰ, ਹੈ ਨਾ। ਉਹਨਾਂ ਦੇ ਵੀ ਜਿਹੜਾ ਫਾਰਮਰਾਂ ਦੀ ਡਾਇਰੈਕਸ਼ਨ ਸੈੱਟ ਕਰਦਾਗਾ, ਹੂੰ, ਹੂੰ, ਉਹ ਬੰਦਾ ਹੈਲਥੀ ਆ, ਠੀਕ ਹੈ। ਹੈ ਨਾ। ਤੇ ਜਿਹੜੇ ਸਫਰ ਕਰਦੇ ਆ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈ ਨਹੀਂ, ਹੂੰ, ਹੈ ਨਾ। ਉਹਨਾਂ ਦੀ ਇੱਕੋ ਹੀ ਸੀਟ ਆ, ਉਹ ਵੀ ਫਾਰਮਰ, ਤੇ ਮੋਸਟਲੀ ਫਿਰ ਉਹ ਗਿਣਿਆ ਜਾਂਦਾ ਵੀ ਜਿਹੜੇ ਸਾਰੇ ਪ੍ਰੋਸੈਸਰ ਹੈ ਫਾਰਮਰ ਵੀ ਆ, ਹੈ ਨਾ। ਹੂੰ, ਉਹ ਚੀਜ਼ਾਂ ਠੀਕ ਨਹੀਂ। ਜਿਹੜਾ ਇਹ ਮਾਰਕੀਟ ਆਰਡਰ ਆ, ਜਿਹੜਾ ਬਲੂ ਡਾਇਮੰਡ ਵੀ ਉਹਦੇ ਵਿੱਚ ਪਾਰਟਿਸਿਪੇਟ ਕਰਦਾਗਾ, ਹਾਂਜੀ, ਹੋਰ ਕਾਰਪੋਰੇਸ਼ਨਸ ਕਰਦੀਆਂ ਗਈਆਂ ਜਿਹੜੀਆਂ ਆਲਮੰਡ ਬੋਰਡ ਨੂੰ ਮੇਕਅਪ ਕਰਦੀਆਂ ਗਈਆਂ, ਉਹਦੇ ਵਿੱਚ ਜੋ ਜਾਣੀ ਦੀ ਉਹਨਾਂ ਦਾ ਆਰਡਰ ਆ ਉਹ ਠੀਕ ਨਹੀਂ ਗਾ। ਹੂੰ, ਹੁਣ ਉਹਦੇ ਵਿੱਚ ਸਾਨੂੰ ਜਾਣੀ ਦੀ ਚਿੱਠੀ ਤਾਂ ਲਿਖੀ ਆ, ਇਹ 1952 ਦੇ ਵਿੱਚ ਲਾਜ਼ ਬਣੇ ਸੀਗੇ, ਠੀਕ ਹੈ। ਉਹਦੇ ਵਿੱਚ ਵੀ ਹੇਠਾਂ ਜਾ ਕੇ ਜਾਂਦੀ ਸਾਰੀ ਗੱਲ ਕਰਨੀ ਪੈਣੀ। ਅਸੀਂ ਟੀਮ ਸਾਡੀ ਪੂਰੀ ਤਿਆਰ ਆ, ਜਿਹੜੀ ਸੈੱਟ ਕੀਤੀ ਵੀ ਆ, ਜਿਹਦੇ ਵਿੱਚ ਲਾਇਰਸ ਵੀ ਹੈਗੇ ਆ, ਮਾਰਕੀਟਿੰਗ ਵਾਲੇ ਵੀ ਆ, ਫਾਈਨੈਂਸ ਵਾਲੇ ਵੀ ਬੰਦੇ ਆ, ਐਗਜ਼ੈਕਟਿਵਸ ਵੀ ਹੈਗੇ ਆ, ਵੀ ਉਹ ਟੀਮ ਜਾਣਦੀ ਟੋਟਲੀ ਜਾਣਦੀ ਜਿਹੜਾ ਹਿਸਾਬ ਕਿਤਾਬ, ਫਾਈਨੈਂਸ, ਕਿੱਥੇ ਚੀਜ਼ਾਂ ਜਾਂਦੀਆਂ ਸਾਡੇ ਫਾਰਮਰਾਂ ਦੀ, ਜਿਹੜੇ ਆਫ ਕੋਰਸ ਵੀ ਇਹ ਇਫੈਕਟਿਵ ਨਹੀਂ ਲੁੱਟ ਹੋ ਰਹੀ ਆ, ਵੀ ਉਹ ਕਿੱਥੇ ਹੋ ਰਹੀ ਆ, ਵੀ ਉਹਨਾਂ ਨਾਲ ਪੂਰੀ ਡਿਸਕਸ਼ਨ ਕੀਤੀ ਜਾਵੇ। ਹੂੰ, ਜੀ, ਜੀ, ਤੇ ਜੇ ਨਹੀਂ ਡਿਸਕਸ਼ਨ ਹੁੰਦੀ, ਫਿਰ ਤਾਂ ਜਿੱਦਾਂ ਚੱਲ ਰਿਹਾ ਇਦਾਂ ਹੀ ਚੱਲਣਾਗਾ, ਠੀਕ ਹੈ। ਇਹਦੀ ਚੇਂਜਸ ਕੋਈ ਆਉਣ ਵਾਲੀ ਨਹੀਂ ਗੀ। ਤੇ ਜੇ ਐਰਕੀ ਜਾਣੀ ਦੀ ਜਿੱਦਾਂ ਅਨਾਉਂਸਮੈਂਟ ਕਈਆਂ ਨੇ ਕੀਤੀਆਂ ਵੱਡੀਆਂ ਕੰਪਨੀਆਂ ਨੇ, ਵੀ ਐਰਕੀ ਕ੍ਰਾਪ ਘੱਟ ਲੱਗਿਆਗਾ, ਹਨਾ। ਹੂੰ, ਤੇ ਅਗਲੇ ਸਾਲ ਨੂੰ ਐਕਸਪੈਕਟ ਕਰਦੇ ਆ ਵੀ 30 ਬਿਲੀਅਨ ਤੋਂ ਉੱਪਰ ਕ੍ਰਾਪ ਹੋਊ। ਜੇ 30 ਬਿਲੀਅਨ ਤੋਂ ਉੱਪਰ ਕ੍ਰਾਪ ਹੋਊ, ਹੂੰ, ਬਦਾਮਾਂ ਦੀ ਪ੍ਰਾਈਸ ਡਾਲਰ ਤੋਂ ਪਾਉਂਡ ਤੋਂ ਹੇਠਾਂ ਚਲੀ ਜਾਊਗੀ, ਠੀਕ ਹੈ। ਜਿਹੜੀ ਤੇ ਜਿਹਦੇ ਹਿਸਾਬ ਦੇ ਨਾਲ ਇਸ ਵਕਤ 10% ਲੋਕ ਆਲਰੇਡੀ ਜਾਣੇ ਦੀ ਐਨ ਕੋਨੇ ਤੇ ਬੈਠੇ ਆ, ਬੈਂਕਰਪਟ ਹੋ ਸਕਦੇ ਆ। ਹੂੰ, ਅਗਲੇ 3 ਸਾਲਾਂ ਦੇ ਵਿੱਚ ਦੀ ਉਹ ਬੈਂਕਰਪਸੀਆਂ ਬਹੁਤ ਐਕਸੈਲਰੇਟ ਕਰਨਗੀਆਂ, ਠੀਕ ਹੈ। ਜਿਹਦੇ ਕਿ ਫਾਰਮਰਸ ਦੇ ਕੋਲ ਹੁਣ ਪੈਸਾ ਤਾਂ ਨਹੀਂਗਾ, ਜਿੰਨਾ ਉਹਨਾਂ ਦਾ ਜਾਣੀ ਦੀ ਕੁਸ਼ਨ ਸੀ, ਉਹ ਸਾਰਾ ਬਜਟ ਸਪੈਂਡ ਹੋਇਆ ਵਿਆ। ਤੇ ਹੁਣ ਇਹੀ ਕਰ ਸਕਦੇ ਆ ਵੀ ਜੇ ਜਾਣੀ ਦੀ ਤੁਹਾਡੇ ਬਦਾਮ ਆਉਣ ਨਾ ਚੀਜ਼ਾਂ ਪਾਵੋ, ਵਾਲਨਟਾਂ ਦੇ ਵਿੱਚ ਉਹ ਜਾਣੀ ਦੀ ਉਹਦੇ ਜਿਹੜਾ ਨਿਊਟ੍ਰੀਸ਼ਨ ਚਾਹੀਦਾ ਉਹ ਵੀ ਘੱਟ ਹੋ ਰਿਹਾ ਗਾ, ਹੂੰ, ਹੂੰ, ਜਿਹੜਾ ਕੈਮੀਕਲਸ ਵਿੱਚ ਉਹਨਾਂ ਨੂੰ ਡਿਜ਼ੀਜ਼ ਨੂੰ ਪ੍ਰੋਟੈਕਟ ਕਰਦੇ ਆ ਉਹ ਵੀ ਘੱਟ ਹੋ ਰਹੇ ਆ, ਹੂੰ, ਹੈ ਨਾ। ਜਦੋਂ ਇਹ ਸਾਰੀਆਂ ਚੀਜ਼ਾਂ, ਪਾਣੀ ਵੀ ਘੱਟ ਹੋਊਗਾ ਜੀ, ਕਿ ਅਫੋਰਡ ਨਹੀਂ ਕਰ ਸਕਦੇ, ਉਹਦੇ ਨਾਲ ਤੁਹਾਡੇ ਜਾਣੀ ਬੂਟੇ ਮਰਨਗੇ, ਹੂੰ, ਹੈ ਨਾ। ਤੇ ਸੋ ਇਹ ਜਾਣੀ ਦੀ ਇਸ਼ੂ ਬਹੁਤ ਵੱਡਾ ਗਾ। ਹੂੰ, ਇਹਦੇ ਵਿੱਚ ਸਾਡੇ 235 ਮੈਂਬਰ ਆ ਜਿਨ੍ਹਾਂ ਨੇ ਸਾਈਨ ਕੀਤੇ, ਸਾਈਨ ਕੀਤੇ ਆ, ਠੀਕ ਹੈ। ਮੈਂ ਤਾਂ ਇਹ ਵੀ ਕਹਿਣਾ, ਅਸੀਂ ਉਹਨਾਂ ਨੂੰ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਫਾਰਮਰਾਂ ਨੇ ਸਾਈਨ ਕੀਤੇ ਆ ਵੀ ਅਸੀਂ ਜੋ ਬੋਰਡ, ਆਲਮੰਡ ਬੋਰਡ ਦੀ ਡਾਇਰੈਕਸ਼ਨ ਆ ਉਹ ਠੀਕ ਨਹੀਂ ਗੀ। ਹੂੰ, ਜਿਨ੍ਹਾਂ ਨੇ ਨਹੀਂ ਕੀਤੇ ਉਹ ਦੂਜੇ ਪਾਸੇ ਆ। ਇਹਦਾ ਮਤਲਬ ਚਾਹੇ ਉਹਨਾਂ ਨੂੰ ਪਤਾ ਨਹੀਂ ਲੱਗਿਆ, ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਸਾਈਨ ਹਲੇ ਵੀ ਕਰੀ ਜਾਓ। ਹੂੰ, ਅਖੀਰ ਦੇ ਵਿੱਚ ਪਤਾ ਹੋਵੇ ਵੀ ਜਾਣੀ ਦੀ ਜਿਹੜੀ ਡਾਇਰੈਕਸ਼ਨ ਉਹ ਦੇ ਰਹੇ ਆ, ਉਹ ਡਾਇਰੈਕਸ਼ਨ ਜਾਣੀ ਦੀ ਠੀਕ ਨਹੀਂ ਗੀ, ਠੀਕ ਹੈ। ਤਾਂ ਹੀ ਕਰੈਕਟ ਹੋਊਗੀ। ਕਰਕੇ ਹਾਲ ਤੱਕ ਜਿੰਨੀਆਂ ਵੀ ਬੋਰਡ ਬਣੇ ਆ, ਹੂੰ, ਹੂੰ,
ਕਿਸੇ ਆਰਗੇਨਾਈਜੇਸ਼ਨ ਨੇ ਉੱਠ ਕੇ ਇਉਂ ਨਹੀਂ ਕਿਹਾ ਵੀ ਜਿਹੜਾ ਤੁਹਾਨੂੰ ਜਾਣੀ ਦੀ ਤੁਹਾਡਾ ਜਿਹੜਾ ਜੌਬ ਆ, ਤੁਹਾਡਾ ਜਿਹੜਾ ਜਾਂਦੀ ਮੇਨ ਪਰਪਸ ਲਈ ਐਗਜ਼ਿਸਟ ਕੀਤਾ, ਤੁਸੀਂ ਕੰਮ ਕਰ ਨਹੀਂ ਰਹੇ। ਇਹ ਫਰਸਟ ਚਿੱਠੀ ਹੈ। ਚਿੱਠੀ ਇਹ ਮੀਡੀਆ ਨੂੰ ਵੀ ਦਿੱਤੀ ਗਈ ਆ, ਠੀਕ ਹੈ, ਜਿੱਥੇ ਕੁਐਸਚਨਸ ਹੋਣਗੇ ਵੀ ਜਾਣੀ ਦੀ ਬਈ ਹਾਂ ਚਿੱਠੀ ਨੂੰ ਲੈ ਕੇ ਵੀ ਤਾਂ ਸਵਾਲ ਹੋਣਗੇ ਮੀਡੀਆ ਦੇ ਨਹੀਂ, ਮਨ ਦੇ ਸਵਾਲ ਵਿੱਚ। ਜ਼ਰੂਰ ਹੋਣਗੇ, ਹੈ ਨਾ। ਹੂੰ ਵੀ ਜਾਂਦੀ ਤੁਸੀਂ ਹਮੇਸ਼ਾ ਹੁਣ ਆਲਮੰਡ ਬੋਰਡ ਨੇ ਪਿਛਲੇ ਮਹੀਨੇ ਅਸੈਸਮੈਂਟ ਦਿੱਤੀ ਆ, ਉਹ ਕਿਉਂ ਸੱਚ ਵੀ 2.6 ਬਿਲੀਅਨ ਦਾ ਖਰਾਬ ਆ, ਠੀਕ ਹੈ। ਉਹ ਕੋਈ ਸੱਚ ਨਹੀਂ ਮੰਨ ਰਿਹਾ ਹੂੰ ਵੀ ਇੰਨਾ ਗਾ, ਹੈ ਨਾ। ਤੇ ਪਰ ਜੇ ਉਹ ਇਦੋਂ ਘੱਟ ਹੋ ਗਿਆ, ਹੂੰ ਹੂੰ, ਵੀ ਜਿਹੜੀ ਪ੍ਰਾਈਸ ਆਲਰੇਡੀ 25-30 ਸੈਂਟ ਡਿੱਗੀ ਆ, ਉਹਦੇ ਲਈ ਜ਼ਿੰਮੇਵਾਰ ਕੌਣ ਆ, ਹੂੰ ਹੈ ਨਾ। ਹੁਣ ਫਾਰਮਰ ਤਾਂ ਜਾਣਦੀ ਜਿਹਨੂੰ ਜਿਹਦਾ ਪਲਾਨ ਕੀਤਾ ਪਿਆ ਸੀਗਾ ਵੀ ਆਪਾਂ ਹੁਣ ਬਦਾਮ ਵੇਚਣੇ ਆ, ਹੂੰ ਉਹਦੀ ਪ੍ਰਾਈਸ ਤੁਸੀਂ 25-30 ਸੈਂਟ ਘਟਾ ਦਿੰਨੇ ਆ, ਜੀ, ਹੈ ਨਾ। ਉਹਨੂੰ ਵੀ ਕਿਸੇ ਨਾ ਕਿਸੇ ਨੂੰ ਸਾਨੂੰ ਲਾਇਬਲ ਹੋਲਡ ਕਰਨਾ ਪੈਣਾ ਗਾ, ਹੈ ਨਾ। ਵੀ ਜਿੰਨੀਆਂ ਵੀ ਇਹ ਆਰਗੇਨਾਈਜੇਸ਼ਨਸ ਹੈਗੀਆਂ ਗੀਆਂ, ਜਿੰਨਾ ਚਿਰ ਤੁਸੀਂ ਆਪ ਨਹੀਂ ਫਾਰਮਰ ਵਿੱਚ ਉੱਠ ਕੇ ਇੰਟਰੈਕਟ ਕਰਦੇ ਇਹਨਾਂ ਨਾਲ, ਚਾਹੇ ਆਰਗੇਨਾਈਜੇਸ਼ਨ ਦੇ ਥਰੂ, ਜਿੱਦਾਂ ਪਾਗਾ ਹੋਰ ਵੀ ਆਰਗੇਨਾਈਜੇਸ਼ਨ ਨਾਲ ਰਲ ਰਹੀਆਂ, ਠੀਕ ਹੈ। ਜਿਹੜੀਆਂ ਕਹਿੰਦੀਆਂ ਵੀ ਇਹ ਜਿਹੜਾ ਇਨੀਸ਼ੀਏਟਿਵ ਲਿਆ, ਇਨੀਸ਼ੀਏਟਿਵ ਠੀਕ ਆ, ਕੁਐਸਚਨ ਕਰਨਾ ਚਾਹੀਦਾ, ਚੇਂਜਸ ਆਉਣੀਆਂ ਚਾਹੀਦੀਆਂ। ਕਿਹੋ ਜਿਹੇ ਸਵਾਲ ਨੇ ਜਿਹੜੇ ਮੀਡੀਆ ਵੱਲੋਂ ਚੁੱਕੇ ਜਾ ਰਹੇ ਨੇ, ਕਿਹੜੀਆਂ ਗੱਲਾਂ ਤੇ ਬੋਰਡ ਦੇ ਬਾਬਤ ਨੇ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਬਾਬਤ ਨੇ? ਜਿਹੜੇ ਇਹ ਮੀਡੀਆ ਦੇ ਵਿੱਚੋਂ ਕੁਐਸਚਨ ਉਹੀ ਪੁੱਛਦੇ ਆ ਨਾ ਵੀ ਜਿਹੜਾ ਮਾਰਕੀਟਿੰਗ ਆਰਡਰ ਆ, ਹਾਂਜੀ, ਜਿਹੜੀ ਡਿਮਾਂਡ ਆ, ਡਿਮਾਂਡ ਜਨਰੇਸ਼ਨ, ਆਲਮੰਡ ਬੋਰਡ ਦਾ ਜਿਹੜਾ ਸੀਈਓ ਆ, ਹੁਣ ਉਹ ਚੱਲ ਨਵਾਂ ਆ ਰਹੀ ਹੈ ਤੇ ਨਿਊਲੀ ਇਲੈਕਟਡ ਸੀਈਓ, ਤੇ ਜਿਹੜਾ ਜਾ ਰਿਹਾ ਉਹਨੇ ਆਪਦੇ ਆਪ ਨੂੰ ਬਹੁਤ ਕਿਹਾ ਵੀ ਅਸੀਂ ਬਹੁਤ ਕੰਮ ਕੀਤਾਗਾ, ਅਸੀਂ ਇੰਡਸਟਰੀ ਨੂੰ ਇਸ ਥਾਂ ਤੇ ਮੈਂ ਛੱਡ ਕੇ ਚੱਲਿਆ ਜਿੱਥੇ ਕਿ ਜਾਣੀ ਦੀ ਕੋਈ ਹਾਲ ਤੱਕ ਕੋਈ ਇੰਡਸਟਰੀ ਉੱਥੇ ਗਈ ਨਹੀਂ। ਅੱਛਾ, ਹੈ ਨਾ। ਜੋ ਮੀਡੀਆਸ ਨੂੰ ਉਹ ਸਟੇਟਮੈਂਟਸ ਦਿੰਦੇ ਆ, ਉਹ ਸਟੇਟਮੈਂਟਾਂ ਜਿਹੜਾ ਉਹਨਾਂ ਦਾ ਐਕਚੁਅਲ ਪਰਫਾਰਮੈਂਸ ਆ, ਉਹਨੂੰ ਰਿਫਲੈਕਟ ਨਹੀਂ ਕਰਦੀਆਂ, ਠੀਕ ਹੈ, ਹੈ ਨਾ। ਉਹ ਰਿਫਲੈਕਟ ਤਾਂ ਹੀ ਨਹੀਂ ਕਰਦੀਆਂ ਕਿ ਜਿਹੜੇ ਕੋਈ ਵੌਇਸ ਹੈ ਨਹੀਂ ਗਾ, ਜਿਹੜੇ ਬੋਰਡਸ ਆ ਉਹ ਵੀ ਵੌਇਸ ਹੈ ਨਹੀਂ ਗੇ, ਉਹ ਸਾਰੇ ਜਾਂਦੀ ਵੌਇਸ ਉਹਨਾਂ ਕੋਲੇ ਆ ਜਿਹੜੇ ਜਾਣਦੀ ਉਹ ਘਾਟਾ ਨਹੀਂ ਖਾ ਰਹੇ। ਉਹਦੇ ਲਈ ਜਾਣਦੀ ਪੱਗ ਨੇ ਮੈਂਬਰਾਂ ਦੇ ਵੱਲੋਂ ਇਨੀਸ਼ੀਏਟਿਵ ਲਿਆ ਵੀ ਇਹ ਇਨੀਸ਼ੀਏਟਿਵ ਇਹੀ ਆ ਕਿ ਜਾਣਦੀ ਅਸੀਂ ਜਿਹੜਾ ਤੁਹਾਡਾ ਮੇਨ ਕੰਮ ਆ ਮਾਰਕੀਟ ਆਰਡਰ ਦਾ, ਉਹ ਹੈਗਾ ਡਿਮਾਂਡ ਤੇ ਮੇਨਟੇਨ ਮਾਰਕੀਟ ਜਿਹੜੀ ਬੈਲੈਂਸ, ਹੈ ਨਾ, ਉਹ ਬੈਲੈਂਸ ਨਹੀਂ ਰੱਖ ਚੁੱਕੇ ਜੀ, ਕਿਉਂ ਮਾਰਕੀਟ ਤਾਂ ਹੇਠਾਂ ਡਿੱਗ ਰਹੀ ਆ। ਜਦੋਂ ਤੁਹਾਡੇ ਬਾਇਰਸ ਕੰਟਰੋਲ ਕਰ ਰਹੇ ਆ, ਤੁਹਾਨੂੰ ਦੱਸ ਰਹੇ ਆ, ਫਿਰ ਉਹ ਦੀ ਆਰਗੇਨਾਈਜੇਸ਼ਨ ਦੀ ਲੋੜ ਕੀ ਆ। ਕੁਐਸਚਨ ਇੱਥੇ ਆਉਂਦਾਗਾ ਵੀ ਜਿਨ੍ਹਾਂ ਨੂੰ ਅਸੀਂ ਮਿਲੀਅਨਸ ਐਂਡ ਮਿਲੀਅਨਸ ਡਾਲਰ ਦਿੰਨੇ ਆ, ਵੀ ਉਹਨਾਂ ਦਾ ਕੰਮ ਹੈਗਾਗਾ ਇਹ ਚੀਜ਼ ਨੂੰ ਬੈਲੈਂਸ ਕਰਨਾ, ਇਹ ਚੀਜ਼ ਨੂੰ ਡਿਮਾਂਡ ਨੂੰ ਵਧਾਉਣਾ, ਇਹਨਾਂ ਨੂੰ ਮਾਰਕੀਟ ਸਟੇਬਿਲਿਟੀ ਲੈ ਕੇ ਆਉਣੀ। ਜੇ ਉਹ ਸਟੇਬਿਲਿਟੀ ਨਹੀਂ ਲਿਆ ਸਕਦੇ, ਚਾਹੇ ਤਾਂ ਉਹ ਆਰਗੇਨਾਈਜੇਸ਼ਨ ਦੇ ਵਿੱਚ ਪ੍ਰੋਬਲਮ ਹੈ, ਇੰਡੀਵਿਜੂਅਲ ਪ੍ਰੋਬਲਮ ਵੀ ਹੋ ਸਕਦੀਆਂ, ਚਾਹੇ ਫਿਰ ਉਹ ਜਿਹੜਾ ਜਾਣਦੀ ਓਵਰਆਲ ਜਿਹੜਾ ਸਾਡਾ ਸਿਸਟਮ ਬਣਾਇਆ, ਉਹ ਸਿਸਟਮ ਢਾਂਚਾ ਨਹੀਂ ਚੱਲ ਰਿਹਾ। ਬਿਲਕੁਲ ਜੀ। ਸੋ ਆਪਾਂ ਜਿਹੜੀ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਣੀ ਗੱਲਬਾਤ ਹੈ ਜਸਬੀਰ ਸਿੰਘ ਜੀ ਨਾਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਨਵਾਇਰਮੈਂਟਲ ਇਫੈਕਟਸ ਦੇ ਬਾਰੇ ਚਰਚਾ ਕਰਾਂਗੇ। ਮੌਸਮੀ ਤਬਦੀਲੀਆਂ ਜਿਹੜੀਆਂ ਨੇ ਉਹ ਇਸ ਵੇਲੇ ਕੈਲੀਫੋਰਨੀਆ ਦੀ ਖੇਤੀ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰ ਰਹੀਆਂ ਨੇ। ਆਪਾਂ ਮੀਂਹਾਂ ਦੇ ਮਸਲੇ ਦੇ ਵਿੱਚ ਦੇਖਦੇ ਹਾਂ ਕਿ ਮੀਂਹ ਪੈ ਗਏ, ਬਹੁਤ ਵਧੀਆ ਗੱਲ ਹੈ, ਮੀਂਹ ਵਰਦਾਨ ਹੈ, ਪਰ ਜੇ ਲੋੜ ਮੁਤਾਬਕ ਪਿਆ ਹੋਵੇ, ਜੇ ਲੋੜੋਂ ਬਾਹਰ ਜਾਂ ਲੋੜ ਤੋਂ ਘੱਟ ਪਿਆ ਹੋਵੇ ਤਾਂ ਫਿਰ ਉਹਦੀ ਸਮੱਸਿਆ ਤਾਂ ਰਹਿਣੀ ਹੈ ਇੱਕ। ਸੋ ਇਹਦੇ ਬਾਰੇ ਚਰਚਾ ਕਰਾਂਗੇ, ਇਨਵਾਇਰਮੈਂਟਲ ਇਫੈਕਟਸ ਜਿਹੜੇ ਨੇ ਕੈਲੀਫੋਰਨੀਆ ਦੀ ਖੇਤੀ ਦੇ ਉੱਤੇ। ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ, ਬ੍ਰੇਕ ਤੋਂ ਪਾਰ ਇਸ ਮਸਲੇ ਨੂੰ ਲੈ ਕੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਜਸਬੀਰ ਸਿੰਘ ਜੀ। ਜਸਬੀਰ ਸਿੰਘ ਜੀ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪ੍ਰਵੀਨ ਜੀ ਜੀ, ਇਨਵਾਇਰਮੈਂਟਲ ਇਫੈਕਟਸ ਦੇ ਬਾਰੇ ਆਪਾਂ ਗੱਲਬਾਤ ਹੋ ਰਹੀ ਸੀਗੀ ਕਿ ਜਿਹੜੀਆਂ ਮੌਸਮੀ ਤਬਦੀਲੀਆਂ ਨੇ, ਮੀਂਹ ਜ਼ਿਆਦਾ ਪਏ ਨੇ, ਹੀਟ ਵੇਵਸ, ਔਰ ਇਸ ਵੇਲੇ ਜੇ ਤੁਸੀਂ ਕੁਦਰਤ ਦੇ ਨਾਲ ਰਿਲੇਟਡ ਕੁਦਰਤੀ ਆਫਤਾਂ ਦੇ ਨਾਲ ਸੰਬੰਧਿਤ ਖਬਰਾਂ ਪੜ੍ਹੋਗੇ ਤਾਂ ਤੁਹਾਨੂੰ ਵਰਲਡ ਵਾਈਡ ਹੀ ਇਹੋ ਜਿਹੀਆਂ ਖਬਰਾਂ ਮਿਲ ਜਾਣਗੀਆਂ ਜਿੱਥੇ ਇਹਨਾਂ ਤਬਦੀਲੀਆਂ ਕਰਕੇ ਬੜੇ ਵੱਡੇ ਸੰਕਟ ਖੜੇ ਹੋਏ ਪਏ ਨੇ। ਕਿਤੇ ਅੱਗਾਂ ਲੱਗ ਰਹੀਆਂ ਨੇ, ਕਿਤੇ ਹੀਟ ਵੇਵਸ ਚੱਲ ਰਹੀਆਂ ਨੇ, ਕਿਤੇ ਕੁਛ ਬਹੁਤ ਤਰ੍ਹਾਂ ਦੇ, ਕਿਤੇ ਹੜ੍ਹ ਆਏ ਪਏ ਨੇ। ਉਹ ਵੀ ਕੁਦਰਤੀ ਆਫਤਾਂ ਦੇ ਵਿੱਚ ਹੀ ਆਉਂਦੇ ਨੇ। ਮੈਂ ਸ਼ੁਰੂਆਤ ਬਦਾਮ ਤੋਂ ਜੇ ਕਰਾਂ, ਬਦਾਮ ਦੇ ਉੱਤੇ ਇਸ ਵੇਲੇ ਜਿਹੜੇ ਇਨਵਾਇਰਮੈਂਟਲ ਇਫੈਕਟਸ ਨੇ ਉਹ ਕਿਸ ਤਰੀਕੇ ਨਾਲ ਪ੍ਰਭਾਵ ਪਾ ਰਹੇ ਨੇ? ਹਾਂਜੀ ਪ੍ਰਵੀਨ, ਦੇਖੋ ਐਰਕੀ ਨਾ ਆਪਣੇ ਜੋ ਖੇਤੀ ਆ ਜੀ, ਮੀਂਹ ਕਾਫੀ ਪਏ, ਹਾਂਜੀ, ਹੈਨਾ, ਉਹ ਸਾਰਿਆਂ ਨੂੰ ਜਾਣਦੀ ਬਹੁਤ ਵੈਲਕਮ ਸੀਗਾ ਕਿ ਡਰਾਊਟ ਬਹੁਤ ਚਿਰ ਦਾ ਹੋਇਆ ਪਿਆ। ਅੱਗੇ ਜਦੋਂ ਤੁਸੀਂ ਦੇਖਦੇ ਸੀਗੇ ਡਰਾਊਟ ਦੇ ਟਾਈਮ ਕੋਈ ਵੀ ਟਰੀ ਆ, ਚਾਹੇ ਵਿਨੀਅਰਡਸ ਆ, ਉਹਨਾਂ ਦੇ ਰੰਗ ਨਾ ਮੋਸਟਲੀ ਯੈਲੋ ਹੁੰਦੇ ਸੀ, ਸਟ੍ਰੈਸ ਦੇ ਵਿੱਚ ਹੁੰਦੇ ਸੀ। ਐਰਕੀ ਉਹ ਪੂਰੇ ਹਰੇ ਆ। ਠੀਕ ਹੈ ਨਾ, ਜਿਹੜੇ ਵੀ ਪਾਸੇ ਤੁਸੀਂ ਦੇਖੋ ਕਿਸੇ ਦਾ ਕੋਈ ਵੀ ਖੇਤ ਹੈ ਨਹੀਂ ਜਿਹੜਾ ਜਾਣੇ ਦੀ ਉਹ ਹਰਿਆਲੀ ਨਹੀਂ ਦਿਖਾਉਂਦਾ ਹੈ ਨਾ। ਤੇ ਉਹਦੇ ਇਫੈਕਟ ਜਿਹੜੇ ਹੁਣ ਸਟੱਡੀ ਹੋ ਰਹੇ ਆ ਨਾ, ਕਿ ਪਹਿਲੀ ਗੱਲ ਤਾਂ ਜਦੋਂ ਅਸੀਂ ਬਦਾਮਾਂ ਦਾ ਦੇਖ ਰਹੇ ਹਾਂ, ਹਾਂਜੀ, ਬਦਾਮਾਂ ਦੇ ਵਿੱਚ ਹਰ ਇੱਕ ਦੇ ਟਰੀਆਂ ਦੀ ਗਰੋਥ ਬਹੁਤ ਹੋ ਰਹੀ ਆ। ਠੀਕ ਹੈ, ਸਾਈਡ ਨੂੰ, ਉੱਪਰ ਨੂੰ, ਹੈ ਨਾ, ਮੈਕਸਿਮਾਈਜ਼ ਹੋ ਰਹੀ ਆ। ਤੇ ਉਹਨੇ ਇਫੈਕਟ ਕੀ ਹੁਣ ਹੋ ਰਿਹਾ ਗਾ ਕਿ ਅਸੀਂ ਹਾਲ ਤੱਕ ਤਾਂ ਬਹੁਤ ਖੁਸ਼ੀ ਦੇ ਵਿੱਚ ਸੀ ਵੀ ਅਸੀਂ ਇਹ ਟਰੀ ਬਹੁਤ ਵਧੀਆ ਕਰ ਰਹੇ ਆ, ਹੈਲਥੀ ਆ। ਹੁਣ ਜਿਹੜੇ ਚੈਲੰਜਸ ਆ ਰਹੇ ਆ ਨਾ, ਕਿ ਜਿਹੜੀ ਅਸੀਂ ਹਲ ਸਪਲਿਟ ਜਿਹੜੀ ਇਸ ਵਕਤ ਹੋ ਜਾਂਦੀ ਆ ਜੀ, ਹੱਲ ਹੁੰਦਾ ਵੀ ਜਿਹੜਾ ਉੱਪਰਲਾ ਜਿਹੜਾ ਉਹਦਾ ਛਿਲਕਾ ਗਾ ਉਹ ਨਾ ਖੁੱਲਣਾ ਸ਼ੁਰੂ ਹੋ ਜਾਂਦਾ ਕਿ ਜਿਹੜਾ ਅੰਦਰ ਨਟ ਆ ਉਹ ਡਰਾਈ ਹੋ ਜਾਏ। ਠੀਕ ਹੈ, ਉਹ ਖੁੱਲ ਨਹੀਂ ਰਹੇ ਹੈ ਨਾ। ਬਾਹਰਲੀ ਜਿਹੜੇ ਰੋਜ਼ ਆ, ਜਿੱਥੇ ਸਟ੍ਰੈਸ, ਧੁੱਪ ਪੈਂਦੀ ਆ, ਹੋਰ ਉਹ ਥੋੜੇ ਘਣੇ ਖੁੱਲਦੇ ਆ। ਪਰ ਜਦੋਂ ਤੁਸੀਂ ਖੇਤ ਦੇ ਵਿੱਚ ਚਲੇ ਜਾਵੋ ਉਹਦੇ 1-2% ਖੁੱਲੇ ਹੋਣਗੇ, ਬਾਕੀ ਨਹੀਂ ਖੁੱਲੇ। ਸਾਈਡਾਂ ਵਾਲੇ ਵੀ ਵਿਚਾਲੇ ਔਖਾ, ਵਿਚਾਲੇ ਤਾਂ ਬਹੁਤ ਔਖਾ ਹੈਗਾ। ਤੇ ਜਿਹੜੀਆਂ ਲੇਟ ਵੈਰਾਈਟੀਆਂ ਉਹ ਤਾਂ ਹਲੇ ਸਾਈਨ ਦਿਖਾਈ ਨਹੀਂ ਰਹੀਆਂ ਵੀ ਅਸੀਂ ਖੁੱਲਣਾ ਗਾ। ਹਾਂਜੀ, ਅੱਗੇ ਟਿਪੀਕਲੀ ਜਿਹੜੀ ਹਾਰਵੈਸਟਿੰਗ ਟਾਈਮ ਆ ਨਾ, ਉਹ ਜੁਲਾਈ ਦੇ ਐਂਡ 'ਚ ਸ਼ੁਰੂ ਹੋ ਜਾਂਦੀ, ਅਗਸਤ ਦੇ ਪਹਿਲੇ ਹਫਤੇ। ਠੀਕ ਹੈ ਜੀ। ਐਰਕੀ ਜਿਹੜਾ ਲੱਗ ਰਿਹਾ ਗਾ ਕਿ ਜੇ ਪਹਿਲੀ ਗੱਲ ਤਾਂ ਉਹਨਾਂ ਨੂੰ ਜਾਣਦੀ ਖੋਲਣਾ ਪੈਣਾ ਗਾ ਜੀ, ਹੈ ਨਾ। ਜੇ ਉਹ ਨਾ ਖੋਲੇ, ਹੋ ਕੀ ਰਿਹਾ ਗਾ ਕਿ ਅੱਗੇ ਹਮੇਸ਼ਾ ਹੀ ਕਿਹਾ ਜਾਂਦਾ, ਸਾਰੇ ਨਾ ਗਾਈਡ ਦਿੰਦੇ ਆ ਵੀ ਜਿਹੜੀ ਤੁਹਾਡੀ ਨਾਈਟ੍ਰੋਜਨ ਆ ਉਹ ਮਈ ਤੋਂ ਬਾਅਦ ਨਾ ਪਾਇਆ ਕਰੋ ਜੀ। ਉਹਦਾ ਮਤਲਬ ਸੀਗਾ ਵੀ ਜਾਣੇ ਜੀ ਤੁਸੀਂ ਟਰੀ ਨੂੰ ਸਟ੍ਰੈਸ ਲੈ ਕੇ ਆਵੋ ਤੇ ਉਹਦਾ ਥੋੜਾ ਥੋੜਾ ਪਾਣੀ ਘਟਾਵੋ, ਤੇ ਉਹ ਸਟ੍ਰੈਸ ਦੇ ਵਿੱਚ ਉਹ ਬੂਟੇ ਖੁੱਲ ਜਾਂਦੇ ਆ ਤੇ ਨਟਸ ਖੁੱਲ ਜਾਂਦੇ ਆ ਹੱਲ, ਤੇ ਉਦੋਂ ਮੁੜ ਕੇ ਸਪਰੇਅ ਕਰਕੇ ਟਾਈਮ ਹੋ ਜੇ। ਐਰਕੀ ਕੀ ਹੋ ਰਿਹਾ ਗਾ ਕਿ ਫਾਰਮਰਸ ਉਹ ਜਿਹੜੇ ਟਿਪੀਕਲੀ ਸਾਰੇ ਹੀ ਫਾਲੋ ਕਰਦੇ ਆ ਸੇਮ, ਉਹਨਾਂ ਨੇ ਮਈ ਦੇ ਵਿੱਚ ਕੱਟ ਕਰ ਦਿੱਤਾ, ਪਰ ਟਰੀ ਸਟ੍ਰੈਸ 'ਚ ਨਹੀਂ ਜਾ ਰਿਹਾ ਹੈ ਨਾ। ਕਈਆਂ ਨੇ ਸਪਰੇਅ, ਹਲ ਸਪਲਿਟ ਦੀ ਸਪਰੇਅ ਕਰਤੀ ਆ, ਕਈ ਵੇਟ ਕਰ ਰਹੇ ਆ ਵੀ ਕਦੋਂ ਖੁੱਲਣਗੇ। ਉਹਦੇ 1-2 ਚੀਜ਼ ਕਾਰਨ ਹੋਇਆ ਸੀ, ਕਾਫੀ ਥਾਵਾਂ ਤੋਂ ਟੈਸਟ ਕੀਤੇ ਆ। ਜਿਹੜਾ ਤਾਂ ਡਿਚ ਦਾ ਪਾਣੀ ਆ ਉਹ ਐਰਕੀ ਜਦੋਂ ਲੱਗਦਾ ਰਿਹਾ, ਉਹਦੇ ਵਿੱਚ ਨਾਈਟ੍ਰੋਜਨ ਮਤਲਬ ਜਾਣਦੀ ਜਿਹੜੀ ਫਾਰਮ ਦੀ ਨਾਈਟ੍ਰੋਜਨ ਆ ਨਾ, ਹਾਂਜੀ, ਉਹ ਬਹੁਤ ਬੂਟਿਆਂ 'ਚ ਜਾ ਰਹੀ ਆ। ਠੀਕ ਹੈ, ਅੱਛਾ, ਹੈ ਨਾ। ਡਿਸਆਰਡਰ ਟਾਈਪ ਹੋ ਰਿਹਾ ਕੰਮ, ਉਹ ਪਾਣੀ 'ਚ ਹੀ ਬਹੁਤ ਆ। ਜਦੋਂ ਐਰਕੀ ਮੀਂਹ ਪਏ ਆ, ਜਿਹੜੇ ਖੂਹਾਂ 'ਚੋਂ ਵੀ ਵੈਲ ਟੈਸਟ ਹੁੰਦੇ ਆ ਨਾ, ਉਹਦੇ ਵਿੱਚ ਵੀ ਨਾਈਟ੍ਰੇਟ ਬਹੁਤ ਜ਼ਿਆਦਾ ਆ ਗਈ ਹੈ ਨਾ। ਅੱਗੇ ਇੰਨੇ ਨਹੀਂ ਹੁੰਦੇ। ਠੀਕ ਹੈ, ਹੁਣ ਜਦੋਂ ਐਰਕੀ ਧੁੱਪ ਪਈ ਆ, ਸਟ੍ਰੈਸ ਆ, ਸਭ ਨੇ ਜਾਂਦੀ ਪਾਣੀ ਲਾਉਂਦੇ ਆ, ਕਿਉਂ ਨਹੀਂ, ਬੂਟਿਆਂ ਦੇ ਪੱਤੇ ਸੁੱਕਦੇ ਆ। ਪਰ ਜਦੋਂ ਪਾਣੀ ਲਾਉਂਦੇ ਆ ਉਹ ਹੋਰ ਹਰੇ ਹੋਈ ਜਾਂਦੇ ਆ ਜੀ, ਹੈ ਨਾ। ਉਹ ਬੂਟਾ ਸਟ੍ਰੈਸ ਦੇ ਵਿੱਚ ਨਹੀਂ ਜਾ ਰਿਹਾ, ਉਹਦੇ 'ਚ ਇੰਨੇ ਨਾਈਟ੍ਰੇਟ ਆ, ਜਿੰਨਾ ਚਿਰ ਉਹ ਸਟ੍ਰੈਸ ਦੇ ਵਿੱਚ ਨਹੀਂ ਜਾਂਦਾ ਨਹੀਂ, ਹਾਂਜੀ, ਉਹਨਾਂ ਚਿਰ ਉਹਦੀ ਹਲ ਸਪਲਿਟ ਹੋਣੀ ਨਹੀਂ, ਹੈ ਨਾ। ਉਹ ਹਲ ਸਪਲਿਟ ਇਹ ਵੀ ਆ ਕਿ ਜਾਣਦੀ ਤੁਹਾਡੀ ਅਗਸਤ ਦੇ ਵਿੱਚ ਸਤੰਬਰ ਤੱਕ ਵੀ ਜਾ ਸਕਦੀ ਆ ਜੀ। ਕਿਉਂ, ਤੇ ਉਹਦੇ ਫਿਰ 1-2 ਕੇਸਿਸ ਹੈਗੇ, ਕਈਆਂ ਫਾਰਮਰਾਂ ਨੇ ਜਿਹਨਾਂ ਨਾਲ ਡਿਸਕਸ, ਉਹਨਾਂ ਨੇ ਪਾਣੀ ਵੀ ਕੱਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ,
ਪਰ ਉਹ ਕਹਿੰਦੇ ਪਾਣੀ ਤਾਂ ਘੱਟ ਕੀਤਾਗਾ, ਪਰ ਫਿਰ ਵੀ ਉਹ ਹੱਲ ਸਪਲਿਟ ਨਹੀਂ ਹੋ ਰਹੀ। ਉਹਦਾ ਇਫੈਕਟ ਇਹ ਆ ਕਿ ਤੁਸੀਂ 20 ਤੋਂ 25% ਤੁਹਾਡੇ ਸਟਿਕੀਨੈਸ ਹੋ ਜਾਣੀ ਆ, ਜਿਹੜੇ ਬਦਾਮ ਝਾੜੇ ਨਹੀਂ ਜਾਣੇ। ਉਹ ਅੱਛਾ, ਹੈ ਨਾ, ਜਿਹੜੇ ਜੀ। ਹਿਸਾਬ ਨਾਲ ਇੱਕ ਹੀ ਵੈਦਰ ਆ ਰਿਹਾ ਨਾ, ਜਿਹੜੇ ਹਿਸਾਬ ਨਾਲ ਉਹਨੂੰ ਤੁਹਾਨੂੰ ਬੈਲੈਂਸ ਕਰਨਾ ਪੈਣਾ, ਹੈ ਨਾ। ਹੁਣ ਬੈਲੈਂਸ ਕਿੱਦਾਂ ਕਰੀਦਾ, ਇਹ ਕੁਐਸਚਨ ਆ ਜਾਂਦਾ ਨੈਕਸਟ, ਬਈ ਅਸੀਂ ਤਾਂ ਸਾਡੇ ਕੰਟਰੋਲ ਦੇ ਵਿੱਚ ਕੀ ਆ। ਕਈ ਜਾਣੇ ਦੀ ਅਸੀਂ ਨਿਊਟ੍ਰੀਐਂਟ ਬੈਲੈਂਸ ਕਰੀਦੀ ਆ। ਪਹਿਲਾਂ ਨਾ ਜਦੋਂ ਕਿਉਂ ਮੇਰੀ ਆਪਦੀ ਫਰਟੀਲਾਈਜ਼ਰ ਕੰਪਨੀ ਆ, ਜਦੋਂ ਅਸੀਂ ਪਹਿਲਾਂ ਫਰਟੀਲਾਈਜ਼ਰ ਪਾਈਦਾ, ਉਹ 'ਚ ਕਈ ਚੀਜ਼ਾਂ ਪਾਈਦੀਆਂ ਜਿਹੜੀਆਂ ਕਿ ਬੂਟਾ ਨਾਈਟ੍ਰੋਜਨ ਨੂੰ ਲੈਣਾ, ਲੈ ਕੇ ਨਾ ਜਾਣਦੀ, ਉਹ ਛੇਤੀ ਅੰਦਰ ਜਾਣਦੀ, ਉਹਦੀ ਯੂਜ਼ ਕਰ ਲੇ। ਠੀਕ ਹੈ, ਠੀਕ ਹੈ ਨਾ। ਉਹਦੇ ਲਈ ਹੁਣ ਕਈ ਫਾਰਮੂਲੇ ਵੀ ਬਣਾਏ ਵੇ ਆ, ਕਈ ਪ੍ਰੋਡਕਟ ਇੱਕ ਬਣਾਇਆ ਪਿਆ, ਹੈ ਨਾ, ਜਿਹਦਾ ਅਸੀਂ ਮੋਹ ਬੈਲੈਂਸ ਨਾ ਰੱਖਿਆਗਾ ਕਿ ਜਿੰਨਾ ਚਿਰ ਉਹ ਵਿੱਚ ਨਹੀਂ ਜਾ ਕੇ ਟਰੀ ਨੂੰ ਤੁਸੀਂ ਸਿਗਨਲ ਨਹੀਂ ਦਿੰਦੇ ਵੀ ਜਿੰਨੇ ਤੇਰੇ ਅੰਦਰ ਨਾਈਟ੍ਰੋਜਨ ਪਈ ਆ ਉਹਨੂੰ ਯੂਜ਼ ਕਰ, ਹੈ ਨਾ, ਉਹਨੇ ਯੂਜ਼ ਨਹੀਂ ਕਰਨੀ, ਆਪਦੇ ਹਿਸਾਬ ਨਾਲ ਯੂਜ਼ ਕਰਨੀ ਆ। ਉਹਦੇ ਲਈ ਡਿਲੇ ਬਹੁਤ ਆ, ਇੱਕ ਤਾਂ ਇਹ ਚੀਜ਼ ਆ, ਹੈ ਨਾ, ਤੇ ਉਹ 7 ਤੋਂ 10 ਦਿਨ ਲੱਗਦੇ ਆ ਉਹ ਨਾਈਟ੍ਰੋਜਨ ਯੂਜ਼ ਕਰਨ, ਠੀਕ ਹੈ ਨਾ। ਤੇ ਜੇ ਆਪੇ ਆਪ ਕਰੂ ਸ਼ਾਇਦ ਉਹ ਮਹੀਨਾ 1.5 ਮਹੀਨਾ ਲੱਗ ਜੂ, ਕਿਉਂ ਪਾਣੀ ਵੀ ਲਾਈ ਜਾਣਾ, ਉਨੀ ਕੁ ਐਡ ਹੋਈ ਜਾਂਦੀ ਆ, ਉਨੀ ਕੁ ਉਹ ਤੋਂ ਯੂਜ਼ ਨਹੀਂ ਹੁੰਦੀ, ਹੈ ਨਾ। ਹਾਂ, ਉਹਦੇ ਜਿਹੜੇ ਡਾਇਰੈਕਟ ਇਫੈਕਟ ਆ, ਉਹ ਇਫੈਕਟ ਹੈਗੇ ਆ ਕਿ ਜਾਣੀ ਦੀ ਐਰਕੀ ਕੁਝ ਪਹਿਲਾਂ ਖੁੱਲ ਜਾਣਗੇ, ਕੁਝ ਖੁੱਲਣੇ ਆ ਵਿਚਾਲੇ ਜੇ, ਕੁਝ ਜਮਾ ਹੀ ਨਹੀਂ। ਐਰਕੀ 3 ਸਾਈਕਲ ਤਰ੍ਹਾਂ ਦੇ ਆ ਰਿਹਾ, ਤੇ ਜਦੋਂ ਸ਼ੇਕ ਕਰਨੇ ਆ ਉਹ ਇੱਕ ਤਰ੍ਹਾਂ ਦਾ ਹੀ ਸ਼ੇਕ ਹੁੰਦਾ ਐਟ ਅ ਟਾਈਮ, ਠੀਕ ਹੈ ਜੀ, ਤਿੰਨੇ ਇਕੱਠੇ ਨਹੀਂ ਹੁੰਦੇ, ਹੈ ਨਾ। ਉਹਦੇ ਵਿੱਚ ਜਾਣੀ ਦੀ ਜੇ ਤੁਹਾਡਾ 20-25% ਕਰਾਪ ਉੱਪਰ ਰਹਿ ਜਾਂਦਾ, ਉਹਦਾ ਇਫੈਕਟ ਬਹੁਤ ਜ਼ਿਆਦਾ ਗਾ, ਤੇ ਉਹ ਵੀ ਕਰਦਾ। ਦੂਸਰਾ ਇਹ ਆ ਕਿ ਬੂਟਿਆਂ ਦੀ ਹਰਿਆਲਗੀ ਇੰਨੀ ਆ ਨਾ ਇਸ ਵਕਤ, ਤੁਹਾਨੂੰ ਫੋਰਸ ਕਰਨਾ ਪੈਣਾਗਾ ਕਿ ਇਹ ਬੂਟੇ ਡੋਰਮਸੀ ਦੇ ਵਿੱਚ ਜਾ ਪੈਣ। ਅੱਛਾ, ਇਹਨਾਂ ਨੇ ਸਿਆਲਾਂ ਦੇ ਵਿੱਚ ਪੱਤੇ ਨਹੀਂ ਝਾੜਨੇ, ਠੀਕ ਹੈ, ਏਦਾਂ ਹੀ ਰਹਿਣਗੇ। ਅੱਛਾ, ਨਾ ਇਹਦੇ ਰਹਿਣ ਦਾ ਇਫੈਕਟ ਕਹਿੰਦਾ ਅਗਲੇ ਸਾਲ ਨੂੰ ਜਿਹੜੇ ਤੁਹਾਡੀ ਬਲੂਮ ਹੋਵੋ, ਬਲੂਮ ਨਹੀਂ ਚੰਗੀ ਹੋਣੀ, ਹੈ ਨਾ। ਜਿਹੜੇ ਸੋ ਮੱਚ, ਕਿਉਂਕਿ ਜੇ ਪੱਤੇ ਝੜਨਗੇ ਫੇਰ ਹੀ ਸਲੀਪਿੰਗ ਆਵਰ ਇਹਨਾਂ ਨੂੰ ਚਾਹੀਦੇ ਆ, ਨਾ, ਜੋ ਜਿਹੜਾ ਸਾਈਕਲ ਆ ਨਾ, ਜੇ ਉਹ ਸਾਈਕਲ ਪੂਰਾ ਨਾ ਹੋਇਆ, ਸੋ ਇਫੈਕਟ ਇਹਦੇ ਜਾਂਦੀ এনवायरमेंट, ਮੀਂਹ ਪਿਆ ਬਹੁਤ ਵਧੀਆ, ਪਰ ਜਿਹੜੇ ਉਹਦੇ ਵਿੱਚ ਨਾਈਟ੍ਰੋਜਨ ਆਈ, ਜਿਹੜੇ ਵਿੱਚ ਉਹਨੇ ਹਾਂ, ਜਿਹੜੇ ਅਸੀਂ ਟੈਸਟ ਕਰ ਰਹੇ ਹਾਂ, ਆਲਮੋਸਟ 100 ਪਾਉਂਡ ਆ ਰਹੀ ਹੈ ਏਕੜ ਫੁੱਟ ਪਾਣੀ ਦੇ ਵਿੱਚੋਂ, ਠੀਕ ਹੈ ਜੀ, ਬਹੁਤ ਜ਼ਿਆਦਾ ਹੈਗੀ, ਜਿਹੜੀ ਕਿ ਹੁਣ ਕਈ ਜਿਨ੍ਹਾਂ ਨੇ ਫਰਟੀਲਾਈਜ਼ਰ ਵੀ ਜਮਾ ਨਹੀਂ ਪਾਇਆ, ਉਹਨਾਂ ਨੇ ਪਾਣੀ ਦੱਬ ਕੇ ਡਿੱਚ ਦਾ ਵੀ ਲਾ ਦਿੱਤਾ, ਉਹ ਬੂਟੇ ਵੱਧ ਬਹੁਤ ਗਏ ਆ, ਤੇ ਹੁਣ ਕੰਟਰੋਲ ਇਸ ਚੀਜ਼ ਦਾ ਅਸਰ ਬਦਾਮ ਦੀ ਖੇਤੀ ਦੇ ਭਾਰ ਤੇ ਵੀ ਪਊਗਾ ਫਿਰ, ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਦੇ ਪ੍ਰੋਸੈਸ ਦੇ ਵਿੱਚੋਂ ਲੰਘਾਂਗੇ ਤੇ ਉਨੀ ਤਾਂ ਉਤਪਾਦਨ ਆਪਣੇ ਹੱਥ ਨਹੀਂ ਲੱਗਣਾ ਜਿੰਨਾ ਆਪਾਂ ਐਕਸਪੈਕਟ ਕਰ ਰਹੇ ਹਾਂ। ਨਹੀਂ, ਉਹ ਤੁਹਾਡੀ ਯੀਲਡ ਘਟੂਗੀ, ਹਾਂਜੀ, ਹੈ ਨਾ। ਇੱਕ ਤਾਂ ਇਹ, ਦੂਸਰਾ ਇਹ ਆ ਕਿ ਨਟ ਹਮੇਸ਼ਾ ਹੀ ਮੋਟਾ ਗਾ, ਹੈ ਨਾ, ਉਹਦੇ ਵਿੱਚ ਸ਼ੂਗਰ ਪੈਣੀ ਆ, ਜਿਹੜੀ ਕਿ ਨਾ ਉਹ ਸਾਈਜ਼ ਬਣਨਾਗਾ, ਉਹ ਗਾਂ ਜਾ ਕੇ ਹਲੇ ਡਿਟਰਮਨ ਹੋਣਾ, ਉੱਥੇ ਗਿਆ ਨਹੀਂ, ਜੀ, ਹਲੇ ਮੋਟਾ ਗਾ, ਹੈ ਨਾ। ਉਹਦੀ ਹੁਣ ਟੈਸਟਿੰਗ ਵੀ ਕਾਫੀ ਖੇਤਾਂ 'ਚ ਜਾ ਕੇ ਮੈਂ ਦੇਖਿਆਗਾ ਕਿ ਜਿਹੜਾ ਹਲ ਦੀ ਥਿਕਨੈਸ ਆ ਬਹੁਤ ਹਲੇ ਉਹ ਗ੍ਰੀਨ ਆ, ਉਹ ਵਿੱਚ ਮੋਇਸਚਰ ਆ, ਉਹਦੇ ਵਿੱਚ ਹਲ ਰਾਟ ਵੀ ਲੱਗੂਗਾ ਜਦੋਂ ਖੁੱਲੇ, ਕਿਉਂ ਉਹ ਇੰਨੇ ਸੁੱਕੇ ਨਹੀਂ ਹੋਣੇ, ਹਾਂਜੀ, ਹੈ ਨਾ। ਤੇ ਕਈਆਂ ਨੇ ਜਿਹੜੇ ਹੁਣ ਸਪਰੇਅ ਕੀਤੀ, ਉਹ ਦੁਬਾਰਾ ਫੇਰ ਸਪਰੇਅ ਕਰਨੀ ਪੈਣੀ ਆ, ਹੈ ਨਾ। ਉਹਦੇ ਨਾਲ ਕਾਸਟ ਐਡਰਸ ਵੀ ਹੁੰਦੇ ਆ। ਸੋ ਬੇਸਿਕ ਇਹ ਆ ਕਿ ਜਿਹੜੀ ਜਨ ਦੀ ਖੇਤੀ ਆ ਨਾ, ਖੇਤੀ ਚੇਂਜ ਹੋ ਚੁੱਕੀ ਆ ਬਦਾਮਾਂ ਦੀ, ਜਿਹਦੇ ਤਾਂ ਫਾਰਮਰ ਰੈਕਗਨਾਈਜ਼ ਕਰ ਰਹੇ ਆ ਵੀ ਚੇਂਜਸ ਤਾਂ ਆਲਰੇਡੀ ਹੋ ਗਿਆਗਾ, ਅਸੀਂ ਉਹਨੂੰ ਬੈਲੈਂਸ ਕਿੱਦਾਂ ਕਰੀਏ। ਬੈਲੈਂਸ ਕਰਨ ਦੇ ਲਈ ਕਈ ਤਾਂ ਤੁਸੀਂ ਟੈਕਨੀਕਲ ਸੋਲੂਸ਼ਨ ਪਾ ਕੇ ਵੀ ਕਰ ਸਕਦੇ ਆ, ਹਾਂਜੀ, ਤੇ ਕਈ ਹੈਗਾ ਜਿਹੜੇ ਤੁਹਾਡੇ ਪ੍ਰੈਕਟਿਸਿਸ ਆ ਉਹ ਚੇਂਜ ਕਰਨੀਆਂ ਪੈਣੀਆਂ। ਹੁਣ ਕਈ ਮੋਸਟਲੀ ਜਿਨ੍ਹਾਂ ਨੇ ਹੁਣ ਡਿਚ ਵਾਟਰ, ਹਾਂਜੀ, ਨਾ, ਡਿਚ ਦਾ ਪਾਣੀ ਕਈਆਂ ਨੇ ਮਈ ਦੇ ਵਿੱਚ ਹੀ ਬੰਦ ਕਰਤਾ, ਠੀਕ ਹੈ। ਕਦੋਂ ਕਰਨਾ ਚਾਹੀਦਾ? ਉਹ ਕਰਨਾ ਤਾਂ ਚਾਹੀਦਾ, ਜਾਣੀ ਦੀ ਲੱਗੋ ਤਾਂ ਜਿੰਨਾ ਮਰਜ਼ੀ ਜਾਵੇ, ਪਰ ਜਿੰਨੀ ਉਹਦੇ ਵਿੱਚ ਜਾਣੀ ਦੀ ਤੱਤ ਆ ਰਹੇ ਆ, ਨਾਈਟ੍ਰੋਜਨ ਆ ਰਹੀ, ਹੋਰ ਚੀਜ਼ਾਂ ਆ ਰਹੀਆਂ ਗੀਆਂ, ਉਹ ਜਿੰਨਾ ਚਿਰ ਬੂਟਿਆਂ ਨੂੰ ਮਿਲਦਾ ਰਹਿਣਾ, ਉਹਨੇ ਹਾਰਵੈਸਟ 'ਚ ਜਾਣਾ ਹੀ ਨਹੀਂ, ਹੈ ਨਾ। ਸੋ ਇਸ ਕਰਕੇ ਜਾਣੀ ਦੀ ਯੀਲਡ ਲਾਸ ਵੀ ਹੋਊਗੀ। ਦੂਸਰਾ ਇਹ ਆ ਕਿ ਜਿੱਥੇ ਹਾਰਵੈਸਟ ਅੱਗੇ ਅਗਸਤ ਚੋਂ ਪਹਿਲੇ ਚੋਂ ਸ਼ੁਰੂ ਹੋ ਕੇ ਅਕਤੂਬਰ ਤੱਕ ਜਾਂਦੀ ਸੀ, ਹਾਂਜੀ, ਇਸ ਵਕਤ ਇਹ ਹਾਰਵੈਸਟ ਆਲਮੋਸਟ ਨਵੰਬਰ ਚਲੀ ਜਾਣੀ ਆ। ਅੱਛਾ, ਤੇ ਐਰਕੀ ਜੋ ਸਾਰੇ ਮੀਟੀਓਰੋਲੋਜਿਸਟ ਆ ਜਿਨ੍ਹਾਂ ਨੇ ਪ੍ਰੈਡਿਕਟ ਕੀਤਾਗਾ ਐਰਕੀ ਮੀਂਹ ਆਉਣਾ ਹੀ ਆਉਣਾ,
ਹੈਨਾ, ਹੂੰ, ਬਈ ਨਵੰਬਰ 'ਚ ਤਾਂ ਉਦਾਂ ਹੀ ਮੀਂਹ ਆ ਜਾਂਦਾ ਵੈਰਾਈਟੀਆਂ ਹਾਂਜੀ, 'ਚ, ਹੂੰ, ਹੈਨਾ, ਕਿ ਉਹ ਜਿਹੜਾ ਸਾਰਾ ਸਾਈਕਲ ਆ ਉਹ ਜਿਹੜਾ ਅੱਗੇ ਉਹ ਸਕੁਈਜ਼ ਹੋ ਗਿਆ ਸਾਰਿਆਂ ਕੋਲੇ, ਟਾਈਮ ਬਹੁਤ ਥੋੜਾ ਹੋਊਗਾ ਹਾਰਵੈਸਟਿੰਗ ਨੂੰ ਜੀ, ਤੇ ਪਿਕਅਪ ਕਰਨ ਨੂੰ। ਜੀ, ਉਹਦੇ ਕਰਕੇ ਜਾਣੀ ਦੀ ਲੀਸਟ ਹੁਣ ਜਿਹੜੇ ਤਾਂ ਜਿਨ੍ਹਾਂ ਨੇ ਤਾਂ ਹੁਣ ਅਪਲਾਈ ਕਰ ਲਿਆ ਚੀਜ਼ਾਂ, ਹੂੰ, ਹੂੰ, ਉਹ ਫਾਇਦੇਮੰਦ ਰਹਿ ਜਾਣਗੇ। ਹੂੰ, ਹੂੰ, ਨਹੀਂ ਫਿਰ ਉਹ ਇਫੈਕਟ ਐਰਕੀ ਦਾ ਵੀ ਹੋ ਤੇ ਇਫੈਕਟ ਅਗਲੇ ਸਾਲ ਦਾ ਵੀ ਇਹ ਹੋਣਾ ਗਾ। ਇਹ ਤਾਂ ਹੈਗਾ ਬਦਾਮਾਂ ਤੇ ਜੋ ਚੀਜ਼ਾਂ ਆ ਰਹੀਆਂ ਹੈਗੀਆਂ ਜੀ, ਜੀ, ਕਿ ਬਿਲਕੁਲ ਹਾਂ ਜੇ ਐਰਕੀ ਤੇ ਡੋਰਮਸੀ ਦੇ ਵਿੱਚ ਲੈ ਕੇ ਜਾਣਾ, ਹੂੰ, ਹੂੰ, ਉਹ ਵੀ ਸਪਰੇਅ ਕਾਪਰ ਦੀ ਕਰਨੀ ਪੈਣੀ ਹੈ। ਜੇ ਨਹੀਂ ਜੀ, ਕੀਤੇ ਉਹ ਬੂਟੇ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਨਾ ਨਿਊਟ੍ਰੀਐਂਟਸ ਹੈਗੇ ਆ, ਉਹਨਾਂ ਨੇ ਸੌਣਾ ਨਹੀਂ ਆਪੇ ਠੀਕ ਉਹ ਹੈ। ਪੱਤੇ ਨਹੀਂ ਝਾੜਨੇ। ਹੂੰ, ਹੂੰ, ਜੀ, ਜੀ, ਬਿਲਕੁਲ। ਹਾਂਜੀ ਸੋ ਜਸਬੀਰ ਸਿੰਘ ਜੀ, ਆਪਾਂ ਇੱਥੇ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਆਪਾਂ ਜਿਹੜੇ ਇਨਵਾਇਰਨਮੈਂਟਲ ਇਫੈਕਟਸ ਨੇ ਇਹਨਾਂ ਦੀ ਅੰਗੂਰਾਂ ਦੀ ਖੇਤੀ ਦੇ ਨਾਲ ਹੋਰ ਜਿਹੜੀਆਂ ਇੱਥੋਂ ਦੀਆਂ ਕੈਲੀਫੋਰਨੀਆ ਦੀਆਂ ਖੇਤੀਆਂ ਨੇ ਉਹਨਾਂ ਦੇ ਉੱਤੇ ਕੀ ਅਸਰ ਹੈ, ਇਹਦੇ ਬਾਰੇ ਚਰਚਾ ਕਰਾਂਗੇ। ਆਪਾਂ ਹੁਣ ਚਰਚਾ ਬਦਾਮਾਂ ਦੇ ਬਾਰੇ ਕਰਕੇ ਹਟੇ ਹਾਂ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਅਪਡੇਟ ਫਾਰਮਿੰਗ ਦੇ ਵਿੱਚ ਅੱਜ ਆਪਣੇ ਮਹਿਮਾਨ ਨੇ ਜਸਬੀਰ ਸਿੰਘ ਜੀ। ਜਸਬੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਪ੍ਰਵੀਨ ਜੀ, ਸਤਿ ਸ੍ਰੀ ਅਕਾਲ ਜੀ। ਜਿਵੇਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੌਸਮੀ ਤਬਦੀਲੀਆਂ ਦਾ, ਬਦਾਮਾਂ ਦੀ ਖੇਤੀ ਤੇ ਜ਼ਿਕਰ ਕੀਤਾ ਸੀਗਾ, ਤੇ ਸਾਈਕਲ ਜਿਹੜਾ ਲਗਾਤਾਰ ਬਦਲਦਾ ਜਾ ਰਿਹਾ। ਬੂਟਾ ਸੌਣ ਵੇਲੇ ਸੌ ਨਹੀਂ ਰਿਹਾ, ਪੈਦਾਵਾਰ ਕਰਨ ਵੇਲੇ ਪੈਦਾਵਾਰ ਕਰਨੀ ਔਖੀ ਹੋ ਜੂ, ਨਾ ਟਾਈਮ ਸਿਰ ਵੱਢ ਲੱਗਣਾ ਤੇ ਨਾ ਟਾਈਮ ਸਿਰ ਪੱਤੇ ਝੜਨੇ ਆ। ਜੇਕਰ ਅੰਗੂਰਾਂ ਦੀ ਖੇਤੀ ਤੇ ਗੱਲ ਕਰੀਏ, ਕਿਉਂਕਿ ਦੋਨੇ ਚੀਜ਼ਾਂ ਵੱਖੋ ਵੱਖਰੀਆਂ ਨੇ, ਅੰਗੂਰਾਂ ਦੀ ਖੇਤੀ ਤੇ ਕੀ ਅਸਰ ਹੋ ਰਿਹਾ ਇਹਨਾਂ ਤਬਦੀਲੀਆਂ ਦਾ? ਵੈਸੇ ਤਾਂ ਪ੍ਰਵੀਨ ਜੀ ਹਰ ਇੱਕ ਖੇਤੀ ਤੇ ਇਫੈਕਟ ਸਿਮਿਲਰ ਹੋਣੇ ਆ। ਠੀਕ ਹੈ ਜੀ। ਹੈ ਨਾ, ਆਪਾਂ ਜਿੱਦਾਂ ਬਦਾਮਾਂ ਤੇ ਕੀਤਾਗਾ ਇਦਾਂ ਹੀ ਪਿਸਤੇ ਤੇ ਵੀ ਹੋਊਗਾ, ਇਦਾਂ ਹੀ ਜਾਣੀ ਦੀ ਉਹ ਹਰ ਇੱਕ ਚੀਜ਼ ਉਦੋਂ ਹੀ ਬੂਟਾ ਚਾਹੇ ਪਲਾਂਟ ਡਿਲੀਵਰ ਕਰਦਾ ਜਦੋਂ ਸਟ੍ਰੈਸ ਦੇ ਵਿੱਚ ਹੋਵੇ। ਠੀਕ ਹੈ। ਜਿੰਨਾ ਚਿਰ ਉਹਨੂੰ ਸਟ੍ਰੈਸ ਨਹੀਂ ਆਉਂਦੀ ਉਹਨਾਂ ਨੇ ਕ੍ਰਾਪ ਡਿਲੀਵਰ ਨਹੀਂ ਕਰਨਾ। ਠੀਕ ਹੈ। ਸੋ ਜਿਹੜੇ ਡਿਫਰੈਂਟ ਟਾਈਮ ਦੇ ਸਾਈਕਲ ਆ, ਸਾਈਕਲ ਹੀ ਇਦਾਂ ਬਣੇ ਆ ਕਿ ਪਹਿਲਾਂ ਗਰੋਥ ਚਾਹੀਦੀ ਆ, ਫੁੱਲ ਲੱਗਣ, ਮੁੜ ਕੇ ਫਿਰ ਉਹਨੂੰ ਸਟ੍ਰੈਸ ਚਾਹੀਦੀ ਆ ਕਿ ਉਹ ਡਿਲੀਵਰ ਕਰੇ ਜੀ। ਤੇ ਫਿਰ ਇਹ ਵੀ ਆ ਕਿ ਜਾਣੀ ਦੀ ਜਿਹੜੇ ਇਹ ਸਾਈਕਲ ਆ, ਜਦੋਂ ਇਹ ਸ਼ਿਫਟ ਹੋ ਜਾਂਦੇ ਆ ਨਾ, ਉਹਦੇ ਵਿੱਚ ਕਈ ਚੀਜ਼ਾਂ ਤੇ ਕਾਫੀ ਫਰਕ ਪੈਂਦਾ ਜੀ। ਹੈ ਨਾ। ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਨਾਈਟ੍ਰੇਸ ਬਹੁਤ ਜ਼ਿਆਦਾ ਗਏ ਨਾਈਟ੍ਰੋਜਨ ਬੂਟਿਆਂ ਦੇ ਵਿੱਚ। ਜੇ ਇੱਕ ਚੀਜ਼ ਜ਼ਿਆਦਾ ਗਈ ਫਿਰ ਉਹ ਦੂਸਰੀ ਘੱਟ ਚੱਕਦਾ। ਠੀਕ ਹੈ। ਉਹਦੇ ਨਾਲ ਇੰਬੈਲੈਂਸ ਹੋ ਜਾਂਦਾ ਸਿਸਟਮ। ਜੋ ਆਪਾਂ ਸੈਟਰਡੇ ਨੂੰ ਵੀ ਗੱਲ ਕਰਾਂਗੇ ਵੀ ਜਾਣੀ ਦੀ ਅਸੀਂ ਉਹ ਚੀਜ਼ ਨਹੀਂ ਕਰ ਸਕਦੇ ਵੀ ਜਿਹੜੇ ਰੈਗੂਲਰ ਪ੍ਰੈਕਟਿਸਿਸ ਆ ਸੇਮ ਕਰੀ ਜਾਈਏ। ਹੁਣ ਗ੍ਰੇਪਾਂ ਦੇ ਵਿੱਚ ਵੀ ਜਦੋਂ ਦੇਖਦੇ ਆ, ਜਿਹੜੇ ਵਿਨੀਅਰਡਸ ਆ ਉਹ ਬਹੁਤ ਹੀ ਹਰੇ ਆ, ਹੈਨਾ। ਉਹ ਹਰਿਆ ਹੋਣ ਦੇ ਵੀ ਸੇਮ ਕਾਰਨ ਆ ਕੁਝ, ਹੈਨਾ। ਜਿਨ੍ਹਾਂ ਦੇ ਬੂਟੇ ਹਰੇ ਨਹੀਂ ਗਏ ਜੀ, ਉਹਨਾਂ ਦੇ ਵਾਕਈ ਸੋਇਲ ਤੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ। ਠੀਕ ਹੈ। ਹੈਨਾ, ਇੱਕ ਪਾਣੀ ਦੇ ਵਿੱਚ ਅਸੀਂ ਨਾਈਟ੍ਰੇਟ ਤਾਂ ਜ਼ਿਆਦਾ ਦੇਖੇ ਆ, ਜਿਹੜੀਆਂ ਦੂਜੇ ਮਾੜੇ ਅਸਰ ਆ ਉਹ ਵੀ ਬਹੁਤ ਜ਼ਿਆਦਾ ਵਧੇ ਵੇ ਆ। ਹੈਨਾ, ਬਾਇਓਕਾਰਬੋਨੇਟਸ ਹੈਗੇ ਆ, ਹੈਨਾ, ਸਾਲਟਸ ਫਲਸ਼ ਹੋ ਗਏ ਆ, ਹੈਨਾ। ਤੇ ਉਹ ਜਿਹੜੀਆਂ ਚੀਜ਼ਾਂ ਉਹ ਵੀ ਜ਼ਿਆਦਾ ਵਧੀਆਂ ਵੀ ਆ। ਉਹਨਾਂ ਨੂੰ ਬੈਲੈਂਸ ਕਿੱਦਾਂ ਕਰਨਾ ਪਾਣੀ ਨੂੰ, ਉਹਦੇ ਤੇ ਕੀ ਡਿਸਕਸ਼ਨਸ ਆ ਜਾਂਦੀਆਂ। ਹੁਣ ਜਿੱਦਾਂ ਗ੍ਰੇਪਸ ਆ, ਹੈਨਾ, ਵਾਈਨ ਗ੍ਰੇਪ ਕਈ ਅਗਸਤ 'ਚ ਮਿਡਲ 'ਚ ਟੁੱਟਣੇ ਸ਼ੁਰੂ ਹੋ ਜਾਂਦੇ ਆ, ਉਹਨਾਂ ਵਿੱਚ ਵੀ 2 ਹਫ਼ਤੇ ਡਿਲੇ ਆਊਗੀ। ਠੀਕ ਹੈ। ਹੈਨਾ, ਪੰਚਸ ਲੱਗੇ ਆ, ਹੈਨਾ, ਕਈਆਂ ਡਿਜ਼ੀਜ਼ਸ ਤੋਂ ਬਚੇ ਆ। ਪਰ ਹੁਣ ਜਿਹੜਾ ਨੈਕਸਟ ਫੇਜ਼ ਆ ਜਾਂਦਾ ਹੈਗਾ ਉਹ ਬ੍ਰਿਕਸ ਕਾਊਂਟ ਆ, ਸ਼ੂਗਰ ਕਿੰਨੀ ਆ ਜਿੱਦਾਂ ਆਪਾਂ ਕਹਿ ਦਿੰਦੇ ਆ, ਹੈਨਾ। ਗ੍ਰੇਪਾਂ ਦੇ ਵਿੱਚ ਇਸ ਵਕਤ ਸ਼ੂਗਰ 15 ਤੋਂ 17 ਚਾਹੀਦੀ ਆ। ਠੀਕ ਹੈ ਜੀ। ਹੈਨਾ, ਜਿਨ੍ਹਾਂ ਦੇ ਨਹੀਂ ਗਈ ਉਹ ਪਿੱਛੇ ਪਈ ਵੀ ਆ। ਉਹਨਾਂ ਤੇ ਮੋਸਟਲੀ ਸ਼ੂਗਰ ਦੇ ਲਈ ਪੋਟਾਸੀਅਮ ਤੇ ਹੋਰ ਸਟ੍ਰੈਸ ਲੈਵਲ ਜਿਹੜੀ ਨਿਊਟ੍ਰੀਐਂਟ ਬੈਲੈਂਸ ਨਾਲ ਕਰੀਦੀ ਆ, ਜੇ ਉਹ ਨਾ ਹੋਊਗੀ ਉਹਨਾਂ 'ਚ ਸ਼ੂਗਰ ਉਨੀ ਪੈਣੀ ਨਹੀਂ। ਠੀਕ ਹੈ। ਹੈਨਾ, ਤੇ ਫਿਰ ਇਹ ਆ ਕਿ ਜਾਣੀ ਦੀ ਉਹ ਵੀ ਜਿੰਨਾ ਚਿਰ ਨਾਈਟ੍ਰੋਜਨ ਜ਼ਿਆਦਾ ਗਈ ਉਹਨਾਂ ਚਿਰ ਉਹ ਬੈਲੈਂਸ ਨਹੀਂ ਹੋਣਾ ਸਿਸਟਮ। ਠੀਕ ਹੈ। ਉਹਨਾਂ ਬੈਲੈਂਸ ਦਾ ਮਤਲਬ ਜਾਣੀ ਦੀ ਜਿਹੜੀ ਬੈਰੀ ਆ ਉਹਦਾ ਸਾਈਜ਼ ਛੋਟਾ ਰਹੂਗਾ ਪਹਿਲਾਂ ਤੋਂ। ਜਿਨ੍ਹਾਂ ਨੇ ਮਈ ਦੇ ਵਿੱਚ ਕੁਝ ਨਹੀਂ ਕੀਤਾ ਉਹਨੂੰ ਆਲਟਰ ਕਰਨ ਦੇ ਲਈ, ਆਲਟਰ ਇਹੀ ਹੁੰਦਾ ਕਿ ਨਾ ਜਾਣੀ ਦੀ ਆਪਣੇ 17 ਕ ਐਲੀਮੈਂਟ ਹੈਗੇ ਆ, ਉਹਨਾਂ ਨੂੰ ਬੈਲੈਂਸ ਕਿੱਦਾਂ ਕਰਨਾ। 17 ਜਿਨ੍ਹਾਂ ਦੀ, ਹਾਂ ਠੀਕ ਹੈ, 16-17 ਨੂੰ ਨਾ, ਉਹਨਾਂ ਨੂੰ ਕਈਆਂ ਦਾ ਜ਼ਿਆਦਾ weight ਆ, ਕਈਆਂ ਦਾ ਘੱਟ ਆ। ਠੀਕ ਹੈ। ਜਿਨ੍ਹਾਂ ਨੇ ਨਹੀਂ ਕੀਤੇ ਉਹਨਾਂ ਦੇ ਬੈਰੀ ਸਾਈਜ਼ ਬਹੁਤ ਛੋਟਾ ਰਹਿ ਗਿਆ, ਹੈ ਨਾ। ਤੇ ਫਿਰ ਹੁਣ ਨੈਕਸਟ ਸ਼ੂਗਰ ਪੈਣੀ ਆ, ਸ਼ੂਗਰ ਪੈਣੀ ਨਹੀਂ ਕਿਉਂ, ਮੈਚੁਰ ਲੇਟ ਹੋਣਗੇ। ਐਰ ਕੀ ਮੋਸਟ ਲਾਈਕਲੀ ਜਿੱਦਾਂ ਆਪਣੇ ਸੌਗੀ ਵੀ ਟੁੱਟਦੀ ਆ, ਇਹ ਲੇਟ ਤੱਕ ਚੱਲੂਗੀ। ਠੀਕ ਹੈ। ਹਾਰਵੈਸਟ ਲੇਟ ਹੋਊਗੀ ਕਿਉਂ, ਪਹਿਲਾਂ ਸ਼ੂਗਰ ਨਹੀਂ ਪੈਣੀ। ਜਿੰਨਾ ਚਿਰ 22-24 ਸ਼ੂਗਰ ਨਾ ਹੋਵੇ ਉਹਨਾਂ ਚਿਰ ਆਪਣਾ ਜੇ ਤੋੜੋਗੇ ਉਹ ਸ਼ਰਿੰਕ ਹੋ ਜਾਂਦੇ ਆ, ਹੈਨਾ। ਤੇ ਉਹਦੇ ਲਈ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਦੇਖਣਾ ਨਾ, ਪੋਟਾਸੀਅਮ ਤਾਂ ਹੁੰਦਾ ਹੀ ਹੁੰਦਾ, ਪਰ ਪੋਟਾਸੀਅਮ ਵੀ 5-7 ਤਰ੍ਹਾਂ ਦਾ ਗਾ। ਉਹ ਅੱਛਾ, ਉਹ ਨਹੀਂ ਵੀ ਜੇ ਤੁਸੀਂ ਕਹੋ ਵੀ ਅਸੀਂ ਪੋਟਾਸੀਅਮ ਇੱਕ ਵਾਰੀ ਪਾ ਦਿੱਤਾ ਉਹ ਕੰਮ ਕਰ ਗਿਆ, ਹੈਨਾ। ਕਈਆਂ ਦੇ ਖੇਤਾਂ ਦੇ ਵਿੱਚ ਕੰਡੀਸ਼ਨ ਇਹ ਜੀ ਆ ਸੋਇਲ ਦੇ ਵਿੱਚ ਕਿ ਤੁਹਾਨੂੰ ਪੋਟਾਸੀਅਮ ਪੱਤਿਆਂ ਦੇ ਥਰੂ ਦੇਣਾ ਪੈਣਾ। ਠੀਕ ਹੈ। ਫੋਲੀਅਰ ਕਰਕੇ ਨਾ, ਤੇ ਕਈ ਥਾਵਾਂ ਤੇ ਤੁਸੀਂ ਸੋਇਲ ਦੇ ਵਿੱਚ ਡ੍ਰਿਪ ਦੇ ਥਰੂ ਪਾ ਸਕਦੇ ਆ ਜੀ, ਹੈਨਾ। ਤੇ ਹੁਣ ਪੋਟਾਸੀਅਮ ਕਈ ਤਰ੍ਹਾਂ ਦੇ ਆ, ਫਿਰ ਉਸ ਰਾਈਟ ਟਾਈਪ ਤੁਹਾਡਾ ਜਿਹੜਾ ਪਿਕ ਕਰਨਾ
ਤੇ ਉਹਨੂੰ ਚੁਕਾਉਣ ਦੇ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਬੈਲੈਂਸ ਕਰਾਉਣ ਦੇ ਲਈ ਹਨਾ, ਉਹ ਫਿਰ ਐਨ ਬਰੋਬਰ ਕਰਨਾ। ਜਿੱਦਾਂ ਦਾਲ ਸਬਜ਼ੀ ਬਣਦੀ ਆ, ਜੇ ਇੱਕ ਚੀਜ਼ ਜ਼ਿਆਦਾ ਹੋਊਗੀ ਉਹਨੇ ਉਦਾਂ ਦਾ ਸਵਾਦ ਨਹੀਂ ਆਉਂਦਾ, ਨਾ ਹੀ ਡਿਲੀਵਰੀ ਹੋਣੀ ਜੀ। ਤੇ ਐਰਕੀ ਗ੍ਰੇਪਾਂ ਤੇ ਵੀ ਇਫੈਕਟ ਪਊਗਾ ਹਨਾ। ਤੇ ਫਿਰ ਮੇਨ ਜਿਹੜਾ ਜਿੰਨਾ ਉਹ ਡਿਲੇ ਹੋ ਰਿਹਾ ਗਾ ਉਦੋਂ ਨੂੰ ਕਿ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ, ਟੈਂਪਰੇਚਰ ਵੀ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਜੀ। ਉਹਦੇ ਵਿੱਚ ਗ੍ਰੇਪ ਵੀ ਜਾਂਦੀ ਜਿਹੜੇ ਸੁੱਕਣ ਦੇ ਸੁਭਾਵਨਾ ਗੀ, ਉਹ ਡਰਾਈ ਨਹੀਂ ਹੋਣੇ ਛੇਤੀ ਕੀਤੇ, ਠੀਕ ਹੈ ਹਨਾ। ਉਹਦੇ ਵਿੱਚ ਵੀ ਫਿਰ ਜਿਹੜੀਆਂ ਬਿਮਾਰੀਆਂ ਲੱਗਦੀਆਂ, ਟਰਨ ਕਰੀਦਾ ਜਾਂਦੀ, ਬਹੁਤ ਕਾਸਟ ਆ ਜਾਂਦਾ, ਉਹੀ ਮਾਰਜਨ ਹੁੰਦਾ ਤੇ ਉਹੀ ਜਿਹੜਾ ਤੁਸੀਂ ਜਾਣਦੀ ਉਹ ਚੀਜ਼ਾਂ 'ਚ ਚਲਾ ਜਾਂਦਾ। ਗ੍ਰੇਪ ਵਾਲਿਆਂ ਨੂੰ ਹੁਣ ਸਾਰਿਆਂ ਨੂੰ ਆਪਦਾ ਚੈੱਕ ਤਾਂ ਕਰਨਾ ਚਾਹੀਦਾ ਵੀ ਸਾਡੇ ਬ੍ਰੇਕਸ ਕਾਊਂਟ, ਸਾਡਾ ਸ਼ੂਗਰ ਕੀ ਆ ਜੀ। ਜੇ ਹੁਣ ਜਾਣਦੀ 15 17 ਤੋਂ 18 19 ਨਹੀਂ ਵੱਧਦੀ, ਮੁੜ ਕੇ ਫਿਰ ਹਰ ਵੀਕ 2 ਪੁਆਇੰਟ ਨਹੀਂ ਉੱਪਰ ਜਾਂਦੀ, ਉਹਦੇ ਵਿੱਚ ਫਿਰ ਉਹਨਾਂ ਨੂੰ ਜਾਂਦੀ ਇੰਟਰਵੀਨ ਕਰਨਾ ਪੈਣਾ ਆਪਦੇ PCAs ਨੂੰ, ਆਪਦੇ ਜਿਹੜੇ ਤੁਹਾਡੇ ਉਹਨਾਂ ਨੂੰ ਪੁੱਛੋ ਵੀ ਜਾਂਦੀ ਇਹ ਅਸੀਂ ਇਹਨੂੰ ਆਪ ਕਿੱਦਾਂ ਕਰੀਏ ਹਨਾ। ਅਗਲੇ ਕੋਸ਼ਿਸ਼ ਕਰਨਗੇ ਸਾਰੇ ਜੀ ਉਹਨਾਂ ਦੇ ਰਾਈਟ ਪ੍ਰੋਡਕਟ ਯੂਜ਼ ਕਰਕੇ, ਤਾਂ ਵੀ ਜਾਂਦੀ ਉਹ ਰਾਈਟ ਟਾਈਮ ਤੇ ਸੌਗੀ ਜਿਹੜੀ ਡਿਲੀਵਰ ਹੋ ਜੇ। ਚਾਹੇ ਜਿਹੜੇ ਵਾਈਨ ਗ੍ਰੇਪ ਆ ਉਹ ਵੀ ਸੇਮ ਆ, ਠੀਕ ਹੈ ਹਨਾ। ਉਹ ਝਾੜਨ ਦੇ ਵਿੱਚ ਵੀ ਕਈਆਂ ਥਾਵਾਂ ਤੋਂ ਪ੍ਰੋਬਲਮਸ ਆਉਣਗੀਆਂ ਜੇ ਤੁਹਾਡੇ ਪ੍ਰੋਪਰ ਜਾਣੇ ਦੀ ਬੈਲੈਂਸ ਨਾ ਹੋਇਆ ਹੋਵੇ। ਸੋ ਜਿਹੜਾ ਓਵਰਆਲ ਇਹ ਇਫੈਕਟ ਆ, ਹਾਂਜੀ, ਇਹ ਸਾਰੇ ਹੀ ਕਰਾਪਾਂ ਤੇ ਇਫੈਕਟ ਆ ਜੀ। ਇਹ ਇੱਕ ਤੇ ਨਹੀਂਗਾ ਤੇ ਉਹ ਸਾਰੇ ਕਰਾਪਾਂ ਤੇ ਇਫੈਕਟ ਕਰਕੇ ਨਾ, ਇਸ ਕਰਕੇ ਵੀ ਜਾਣੇ ਦੀ ਤੁਸੀਂ ਜਿਹੜੀ ਖੇਤੀ ਆ ਉਹ ਚੇਂਜ ਹੋ ਚੁੱਕੀ ਆ ਜੀ। ਸਾਈਕਲ ਬਦਲ ਗਿਆ। ਜਿਹੜੇ ਤਾਂ ਫਾਰਮਰਾਂ ਨੇ ਉਹ ਸਾਈਕਲ ਨੂੰ ਐਕਸੈਪਟ ਕਰ ਲਿਆ, ਹਾਂਜੀ, ਤੇ ਉਹਨਾਂ ਲਈ ਸੋਲੂਸ਼ਨ ਕਰਨਾ ਸ਼ੁਰੂ ਕਰ ਦਿੱਤਾ, ਉਹ ਤਾਂ ਜਾਂਦੀ ਠੀਕ ਰਹਿਣਗੇ, ਠੀਕ ਹੈ। ਜਿਨ੍ਹਾਂ ਨੇ ਨੈਚੁਰਲੀ ਕਿਹਾ ਵੀ ਚੱਲ ਹੋ ਜਾਊਗਾ ਜਿੱਦਾਂ ਅੱਗੇ ਹੁੰਦਾ ਸੀ, ਮੁਸ਼ਕਲ ਹੈ, ਉਹਨਾਂ ਦੇ ਵਿੱਚ ਉਹ ਤੁਹਾਨੂੰ ਯੀਲਡ ਲਾਸ ਹੋਊਗੀ ਤੇ ਉਹਦੇ ਵਿੱਚ ਜਾਂਦੀ ਮਾਰਜਨ ਤਾਂ ਅੱਗੇ ਹੀ ਬਹੁਤ ਘੱਟ ਆ, ਉਹ ਹੋਰ ਵੀ ਘਟ ਜਾਣਾ। ਸੋ ਇਸ ਕਰਕੇ ਜਿੱਦਾਂ ਆਪਾਂ ਸੈਮੀਨਾਰ ਵੀ ਹੋਣਾ ਵੀਕਐਂਡ ਤੇ ਲਾਉਣਾ, ਹੋਰ ਤੇ ਫਾਰਮਰਾਂ ਨਾਲ ਵੀ ਗੱਲਾਂ ਕਰਕੇ ਜਿਹੜੀਆਂ ਸਾਰੀਆਂ ਨਾ ਤੁਸੀਂ ਫਾਇਦੇਮੰਦ ਲੈ ਸਕਦੇ ਆ ਵੀ ਇਹ ਕਰਨਾ ਕੀ ਚਾਹੀਦਾ ਹਨਾ। ਆਪੇ ਆਪ ਕੋਈ ਚੀਜ਼ ਨਹੀਂ ਹੁੰਦੀ ਜੀ ਹਨਾ, ਉਹਨੂੰ ਜਾਣਦੀ ਅਸੀਂ ਡਾਇਰੈਕਸ਼ਨ ਦੇਣੀ ਪੈਂਦੀ ਆ, ਆਲਟਰ ਕਰਨਾ ਪੈਂਦਾ, ਉਧਰ ਨੂੰ ਤੋੜਨਾ ਪੈਂਦਾ ਜੀ। ਇਸ ਕਰਕੇ ਵੀ ਜਾਣਦੀ ਹੁਣ ਸੌਗੀ ਤੇ ਵੀ ਇਫੈਕਟ ਆ, ਉਦੋਂ ਗਾਹਾਂ ਤੁਸੀਂ ਪੀਚਸ ਦੇਖ ਲਿਓ ਉਹਨਾਂ ਤੇ ਵੀ ਇਫੈਕਟ ਪੈ ਰਿਹਾ ਹੋਊਗਾ ਇਸ ਵਕਤ, ਕਿਉਂ ਆਲਟਰ ਹੋ ਚੁੱਕਿਆ ਗਾ, ਕਿਉਂ ਜਿਹੜੇ ਮਈ ਜੂਨ ਦੇ ਵਿੱਚ ਟੁੱਟਦੇ ਆ, ਹਾਂਜੀ, ਉਹਨਾਂ ਤੇ ਵੀ ਇਫੈਕਟ ਹਰ ਇੱਕ ਖੇਤੀ ਦੇ ਵਿੱਚ ਇਫੈਕਟ ਹੋਊਗਾ ਕਿ ਉਹ ਜਿਹੜੀ ਸ਼ਿਫਟ ਹੋਈ ਆ, ਸ਼ਿਫਟ ਬਹੁਤ ਵੱਡੀ ਆ, ਉਹ ਸਿਰਫ ਮੀਂਹ ਨਹੀਂ ਨਾਲ ਉਹ ਹੋਰ ਵੀ ਬਹੁਤ ਚੀਜ਼ਾਂ ਲੈ ਕੇ ਆ ਰਹੀ ਆ ਜੀ ਹਨਾ। ਇੱਕ ਤਾਂ ਮੇਨ ਰਿਕੁਐਸਟ ਸਾਰੇ ਫਾਰਮਰਾਂ ਨੂੰ ਇਹੀ ਆ ਵੀ ਤੁਸੀਂ ਸਭ ਤੋਂ ਜਿਹੜੀ ਸਸਤੀ ਚੀਜ਼ ਆ ਉਹ ਹੈਗੀ ਟੈਸਟਿੰਗ, ਠੀਕ ਹੈ, ਉਹ ਕਰਵਾਉਂਦੇ ਰਹੋ ਆਪਦੇ ਪਾਣੀ ਦੀ ਕਰਵਾਓ ਟੈਸਟਿੰਗ, ਆਪਦੇ ਲੀਫ ਟੈਸਟ ਆ ਪੱਤਿਆਂ ਦੀ ਕਰਾਵੋ, ਤੇ ਜਿਹੜੀ ਉਹ ਦੋ ਚੀਜ਼ਾਂ ਚ ਹੁੰਦੀ ਆ ਫਿਰ ਤੁਹਾਨੂੰ ਸੋਇਲ ਦੀ ਤਾਂ ਹਰ ਸਾਲ ਕਰਾਉਣੀ ਚਾਹੀਦੀ ਆ ਵੀ ਜਾਣੀ ਦੀ ਉਹ ਪਤਾ ਲੱਗਦਾ ਰਹੇ ਵੀ ਅਸੀਂ ਸਾਡੇ ਚੇਂਜਸ ਕਿੰਨੀਆਂ ਆਈਆਂ ਤੇ ਕਾਹਤੋਂ ਆ ਰਹੀਆਂ, ਠੀਕ ਹੈ ਜੀ। ਜੇ ਤੁਹਾਡੇ ਇਹ ਅਵੇਅਰਨੈਸ ਨਹੀਂ ਗੀ ਤਾਂ ਫਿਰ ਪ੍ਰੋਬਲਮਸ ਉਹ ਵੱਧਦੀਆਂ ਜ਼ਿਆਦਾ ਹੋ ਜਾਂਦੀਆਂ ਜੀ। ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਥੈਂਕ ਯੂ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸੋ ਜਾਂਦੇ ਇੱਕ ਵਾਰ ਮੁੜ ਤੋਂ ਦੱਸਦੇ ਚੱਲੀਏ ਕਿ ਸਰਕਾਰ ਦੇ ਪ੍ਰੋਗਰਾਮਾਂ ਦੇ ਬਾਬਤ ਪੱਗ ਜਿਹੜੀ ਹੈ ਆਰਗੇਨਾਈਜੇਸ਼ਨ ਹੈ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ ਇੱਕ ਸੈਮੀਨਾਰ ਜਿਹੜਾ ਵਰਕਸ਼ਾਪ ਲਗਵਾਈ ਜਾ ਰਹੀ ਹੈ ਸ਼ਨੀਵਾਰ 29 ਜੁਲਾਈ ਦਿਨ ਸ਼ਨੀਵਾਰ ਹੈ 9 ਤੋਂ ਲੈ ਕੇ 11:30 ਵਜੇ ਤੱਕ, ਤੇ ਇਹ ਵਰਕਸ਼ਾਪ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਆਫਿਸ ਦੇ ਨਾਲ ਪੰਜਾਬੀ ਕਲਚਰ ਸੈਂਟਰ ਦੇ ਜਿਹੜੇ ਦਫ਼ਤਰ ਦੇ ਵਿੱਚ ਲਗਾਈ ਜਾਣੀ ਹੈ। ਪਤਾ ਹੈ 2125 ਨਾਰਥ ਬਾਰਟਨ ਐਵੀਨਿਊ 2125 ਨਾਰਥ ਬਾਰਟਨ ਐਵੀਨਿਊ ਇਹਦਾ ਪਤਾ ਹੈ। ਇਹਦੇ ਵਿੱਚ ਸਰਕਾਰ ਦੇ ਪ੍ਰੋਗਰਾਮਾਂ ਬਾਬਤ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਨਵਾਇਰਮੈਂਟਲ ਇਫੈਕਟਸ ਦੇ ਬਾਰੇ ਚਰਚਾ ਕੀਤੀ ਹੈ ਕਿ ਕਿਹੜੀਆਂ ਫਸਲਾਂ ਨੂੰ ਉਹ ਕਿਵੇਂ ਪ੍ਰਭਾਵਿਤ ਕਰ ਰਹੇ ਨੇ। ਇਹਦੇ ਨਾਲ ਜਿਹੜੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ ਇੱਕ ਚਿੱਠੀ ਬੋਰਡ ਨੂੰ ਲਿਖੀ ਗਈ ਆ ਆਲਮੰਡ ਬੋਰਡ ਨੂੰ ਲੈ ਕੇ, ਉਹਦੇ ਵਿੱਚ ਕਿਹੜੇ ਨੁਕਤੇ ਵਿਚਾਰੇ ਗਏ ਨੇ, ਕਿਹੜੇ ਨੁਕਤੇ ਚੁੱਕੇ ਗਏ ਨੇ, ਇਹਨੂੰ ਲੈ ਕੇ ਚਰਚਾ ਕੀਤੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਪੇਸ਼ਕਸ਼ ਸਿਹਤ ਸੰਭਾਲ ਪ੍ਰੋਗਰਾਮ ਜਿਹਦੇ ਵਿੱਚ ਬਲਵਿੰਦਰ ਕੌਰ ਜੀ ਨੁਸਖਿਆਂ ਤੇ ਚਰਚਾ ਕਰਨਗੇ, ਜਿਹਦੇ ਵਿੱਚ ਤੁਹਾਡੇ ਨੁਸਖੇ ਨੋਟ ਵੀ ਕੀਤੇ ਜਾਣਗੇ ਤੇ ਤੁਸੀਂ ਉੱਥੇ ਆ ਕੇ ਉਹ ਨੁਸਖਾ ਉਹ ਤਜਰਬਾ ਸਾਂਝਾ ਵੀ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਰਾਹਤ ਮਹਿਸੂਸ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।